ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1990 ਤੋਂ ਲੈ ਕੇ ਲਗਾਤਾਰ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਬਰਲ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੇ ਐਂਟਲੀਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 10 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ। ਜਲੰਧਰ ਜ਼ਿਮਨੀ ਚੋਣ ਦੇ ਲਈ ਜਿਹੜੀ VOTING ਹੋਈ ਹੈ ਉਹ ਮੁਕੰਮਲ ਹੋ ਚੁੱਕੀ ਹੈ। ਹੰਗਾਮਿਆਂ ਦੇ ਦਰਮਿਆਨ ਇਹ VOTING ਮੁਕੰਮਲ ਹੋਈ ਹੈ ਤੇ ਜੇਕਰ ਵੋਟ ਫੀਸਦੀ ਵੀ ਆ ਗਿਆ ਹੋਵੇ ਦਾ ਅੰਕੜਾ ਤਾਂ ਉਹ ਵੀ ਜ਼ਰੂਰ ਸ਼ੇਅਰ ਕਰਿਓ ਜੀ ਬਿਲਕੁਲ ਪ੍ਰਵੀਨ ਜੀ, ਜਿਹੜਾ 5 ਵਜੇ ਤੱਕ ਦਾ ਡਾਟਾ ਸੀਗਾ ਉਹ ਸੀਗਾ ਤਕਰੀਬਨ 51% ਜੀ। ਮਤਲਬ ਕਿ 1 ਘੰਟਾ ਫਿਰ ਉਸ ਤੋਂ ਬਾਅਦ ਪੋਲਿੰਗ ਹੋਈ। 6 ਵਜੇ ਤੱਕ ਦਾ ਟਾਈਮ ਸੀ, ਯਾਨੀ ਆਪਾਂ ਇਸ ਨੂੰ 60% ਤੋਂ ਥੱਲੇ ਹੀ ਮੰਨ ਕੇ ਚੱਲਾਂਗੇ। ਜੇ ਮੰਨ ਲਓ 1-2 ਦਿਨ ਅਪਡੇਟ ਹੁੰਦਾ ਹੈ, ਵੈਸੇ ਉਮੀਦ ਨਹੀਂ, ਅੰਦਾਜ਼ਨ 55-57 ਦੇ ਦਰਮਿਆਨ ਹੀ ਰਹਿ ਜਾਊਗਾ। ਯਾਨੀ ਬਿਲੋ ਐਵਰੇਜ ਆਪਾਂ ਕਹਿ ਸਕਦੇ ਵਿਧਾਨ ਸਭਾ ਦਾ ਜਿਹੜਾ ਕੋਈ ਵੀ ਟਰਨਆਊਟ ਦੇਖੋਗੇ ਤੁਸੀਂ, ਖਾਸ ਤੌਰ ਤੇ ਜ਼ਿਮਨੀ ਚੋਣ ਜਿਹਦੇ ਵਿੱਚ ਇੱਕ ਬਹੁਤ ਵੱਡੀ ਹਸਤੀ ਦਾ ਵਕਾਰ ਦਾ ਤੇ ਲਗਾ ਹੋਵੇ ਤੇ ਉਹਦੇ ਵਿੱਚ ਜੇ 60% ਤੋਂ ਵੋਟ ਥੱਲੇ ਰਹਿੰਦਾ ਤਾਂ ਮੇਰੇ ਖਿਆਲ ਦੇ ਨਾਲ ਮਾਨ ਸਾਹਿਬ ਵਾਸਤੇ ਇਹ ਚਿੰਤਾ ਤੁਰ ਕਰਨ ਵਾਲੀ ਗੱਲ ਆ। ਕਿਉਂਕਿ ਇਹ ਜਿਹੜਾ ਵੋਟ ਟਰਨਆਊਟ ਜਿੰਨਾ ਕੋ ਆਪਾਂ ਟ੍ਰੈਂਡ ਦੇਖਿਆ, ਜੇ ਕੁਝ ਸੂਬਿਆਂ ਨੂੰ ਛੱਡ ਦਈਏ ਜਿੱਥੇ ਲੋਅਰ ਰਹਿ ਰਿਹਾ ਹੈ, ਜਿੱਥੇ ਥੱਲੇ ਜਾ ਰਿਹਾ ਹੈ, ਤਾਂ ਉੱਥੇ ਨੁਕਸਾਨ ਸੱਤਾਧਾਰੀਆਂ ਨੂੰ ਉਠਾਉਣਾ ਪੈ ਰਿਹਾ। ਹਾਲਾਂਕਿ ਟਰਨਆਊਟ ਜਿਹੜਾ ਉਹ ਆਖਰੀ ਕੋਈ ਸੰਕੇਤ ਨਹੀਂ ਹੁੰਦਾ, ਕਈ ਵਾਰ ਚੀਜ਼ਾਂ ਉਲਟ ਜਾਂਦੀਆਂ, ਪਰ ਮੋਸਟਲੀ ਆਪਾਂ ਦੇਖ ਰਹੇ ਹਾਂ ਅੱਜ ਦਾ ਟ੍ਰੈਂਡ ਜਿਹੜਾ ਹੈ ਜਿੰਨਾ ਕੁਝ ਚੱਲ ਰਿਹਾ, ਚਾਹੇ ਲੋਕ ਸਭਾ ਦੇਖ ਲਓ, ਉਪ ਚੋਣਾਂ ਦੇਖ ਲਓ, ਚਾਹੇ ਕੁਝ ਵੀ ਹੈ, ਤਾਂ ਉਹ ਟ੍ਰੈਂਡ ਕੁਝ ਇਸ ਤਰ੍ਹਾਂ ਦਾ ਹੈ। ਖੈਰ ਗੱਲ ਇਹ ਆ ਕਿ ਭਾਜਪਾ ਵਾਸਤੇ ਇਹ ਜਿੱਤ ਮਾਇਨੇ ਰੱਖਦੀ ਆ ਕਿ ਜੇ ਉਹ ਜਿੱਤ ਜਾਂਦੇ ਆ ਤਾਂ ਸ਼ਹਿਰੀ ਖੇਤਰ ਦੇ ਵਿੱਚ ਉਹ ਜਿੱਦਾਂ ਕਹਿ ਲਈਏ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਲੀਡ ਰੋਲ 'ਚ ਆ ਜਾ, ਕਿਉਂਕਿ ਕਾਂਗਰਸ ਦੇ ਬਰੋਬਰ ਹੋ ਜਾਣਗੇ। ਆਮ ਆਦਮੀ ਪਾਰਟੀ ਪਛੜਦੀ ਨਜ਼ਰ ਆਏਗੀ। ਆਮ ਆਦਮੀ ਪਾਰਟੀ ਜਿੱਤ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਵਾਸਤੇ ਘੱਟ ਤੇ ਇਹ ਘੱਟੋ ਘੱਟ ਪ੍ਰਭਾਸ ਮਾਨ ਸਾਹਿਬ ਵਾਸਤੇ ਜ਼ਿਆਦਾ ਹੈ। ਕਾਂਗਰਸ ਜਿੱਤ ਜਾਂਦੀ ਹੈ ਤਾਂ ਉਹਨਾਂ ਨੂੰ 27 ਦਿਖਣ ਲੱਗ ਜਾਏਗਾ। ਦੂਜੀਆਂ ਜਿਹੜੀਆਂ ਜ਼ਿਮਨੀ ਚੋਣਾਂ ਨੇ ਉਹ ਬੜੇ ਉਤਸ਼ਾਹ ਦੇ ਨਾਲ ਲੜਨ। ਇਸ ਕਰਕੇ ਇਹ 3 ਧਿਰੀ ਜਿਹੜਾ ਵੱਡਾ ਮੁਕਾਬਲਾ ਨਜ਼ਰ ਆ ਰਿਹਾ, 3 ਧਿਰਾਂ ਵਾਸਤੇ ਹੀ ਜਿੱਤ ਜਿਹੜੀ ਹੈ ਅਤ ਮਹੱਤਵਪੂਰਨ ਹੈ। ਇਸੇ ਵਾਸਤੇ ਜੇ ਤੁਸੀਂ ਦੇਖੋਗੇ ਤਾਂ ਮਾਨ ਸਾਹਿਬ ਇੱਕ ਤਰ੍ਹਾਂ ਨਾਲ ਬੇਸ਼ੱਕ ਜਿੱਤ ਜਾਣ ਪਰ ਨੈਤਿਕ ਤੌਰ ਤੇ ਉਹ ਹਾਰਦੇ ਨਜ਼ਰ ਆ ਰਹੇ ਜੀ। ਕਿ ਇੱਕ ਤੇ ਇਹ ਆ ਕਿ ਉਹਨਾਂ ਨੂੰ ਉੱਥੇ ਜਾ ਕੇ ਜਦੋਜਹਿਦ ਕਰਨੀ ਪੈ ਰਹੀ ਹੈ ਪਰਿਵਾਰ ਸਮੇਤ, ਆਪਣੇ ਯਾਰ ਦਿਲਦਾਰ ਸਮੇਤ। ਦੂਜਾ ਇਹ ਆ ਕਿ ਅੱਜ ਤੁਸੀਂ ਵੇਖੋ ਕਿ ਪੈਸੇ ਵੰਡਦੇ ਵੀ ਬੰਦੇ ਫੜੇ ਗਏ। ਉਹਨਾਂ ਦੇ ਕੋਲੋਂ ਲਿਸਟ ਮਿਲੀ, 2-2 ਹਜ਼ਾਰ ਰੁਪਏ ਵੰਡਣ ਦੀ ਕਥਿਤ ਤੌਰ ਤੇ ਗੱਲਬਾਤ ਹੋਈ। ਇਸ ਤੋਂ ਇਲਾਵਾ ਸ਼ਰਾਬ ਦਾ ਜ਼ਿਕਰ ਆਉਂਦਾ ਵਾਰ-ਵਾਰ ਕਿ ਸ਼ਰਾਬ ਬੜੀ ਵੰਡੀ ਗਈ ਆ। ਕੱਲ ਚੰਨੀ ਸਾਹਿਬ ਲੇਡੀ ਸੂਟ ਫੜੀ ਫਿਰਦੇ ਸੀਗੇ। ਅੱਜ ਸ਼ੀਤਲ ਅੰਗੁਰਾਲ ਨੇ ਇਹਨਾਂ ਦੇ ਬਾਹਰੋਂ ਆਏ ਕੁਝ ਬੰਦਿਆਂ ਤੇ ਵੀ ਧਾਵਾ ਬੋਲਿਆ। ਇੱਕ ਗੱਲ ਇਹ ਆ ਕਿ ਸ਼ੀਤਲ ਅੰਗੁਰਾਲ ਜਿੱਦਾਂ ਮਰਜ਼ੀ ਆ ਪ੍ਰਵੀਨ ਜੀ, ਉਹਨੇ ਬਰਾਬਰ ਟਾਕਰਾ ਕੀਤਾ ਇਹਨਾਂ ਦਾ। ਇੱਕ ਇਹਨਾਂ ਦਾ ਅਹੁਦੇਦਾਰ ਸਰੋਂ ਫੁੱਲੀ ਪੱਗ ਵਾਲਾ ਬੀਬਾ ਦਾੜਾ ਉਹਦਾ, ਤੇ ਉਹਨੇ ਕੜੇ 'ਚ ਹੱਥ ਪਵਾ ਕੇ ਤੇ ਉੱਥੇ ਖਿਲਾ ਛੱਡਿਆ ਕਿ ਖਲੋ ਜਾ।
ਤਾਂ ਜੀ ਮਤਲਬ ਕਿ ਇਹੋ ਜਿਹੀ ਬੇਇੱਜ਼ਤੀ ਪੈ ਕਰਵਾਉਂਦੇ ਨੇ ਇਹਨਾਂ ਦੇ ਜਿਹੜੇ ਸਮਰਥਕ ਆ ਕਿ ਭਲੇ ਉਹ ਮਾਨਸੋ ਬਠਿੰਡੇ ਚੋਂ ਜਾ ਕੇ ਕੋਈ ਕਹਿੰਦਾ ਜੀ ਮੈਂ ਤੇ ਬੀ ਲੈਣ ਆਇਆ ਇੱਥੇ ਜਲੰਧਰ। ਅੱਛਾ ਇਹਨਾਂ ਦੇ ਇੱਕ ਹਾਂਜੀ ਇੱਕ ਚੇਅਰਮੈਨ ਦੀ ਕਾਰ ਦੇ ਉਹਨਾਂ ਨੇ ਧੱਜੀਆਂ ਉਡਾਈਆਂ ਨੇ ਤੇ ਉਹ ਕਹਿੰਦਾ ਸੀ ਮੈਂ ਤੇ ਜੀ ਇੱਥੇ ਤੇਲ ਪਵਾਉਂਦਾ ਪਿਆ ਸਾਂ। ਬੰਦਾ ਪੁੱਛੇ ਪ੍ਰਵੀਨ ਜੀ ਕਿੱਥੇ ਫਰੀਦਕੋਟ ਢਿਲਵਾਂ ਤੇ ਕਿੱਥੇ ਜਲੰਧਰ, ਤੁਹਾਨੂੰ ਰਾਹ 'ਚ ਕੋਈ ਪੈਟਰੋਲ ਪੰਪ ਹੀ ਨਹੀਂ ਦੀਦਾ। ਜਦੋਂ ਹਦਾਇਤ ਹੈ ਕਿ ਬਾਹਰਲੇ ਬੰਦਿਆਂ ਨੇ ਇਲਾਕਾ ਛੱਡਣਾ ਹੈ ਤੇ ਤੁਸੀਂ ਉੱਥੇ ਕੀ ਪੈ ਕਰਦੇ ਹੋ। ਮਤਲਬ ਕਿ ਇਸ ਤਰ੍ਹਾਂ ਜੇ ਆਪਾਂ ਕਹੀਏ ਤਾਂ ਭਾਰਤੀ ਜਨਤਾ ਪਾਰਟੀ ਉੱਥੇ ਬਹੁਤ ਐਕਟਿਵ ਨਜ਼ਰ ਆਈ ਆ। ਹਾਲਾਂਕਿ ਸ਼ੀਤਲ ਅੰਗਰਾਲ ਜਿਵੇਂ ਡਰਾਮੇ ਕਰਦਾ ਹੁੰਦਾ, ਮੈਨੂੰ ਧਮਕੀਆਂ ਦਿੱਤੀਆਂ ਜੀ, ਮੈਨੂੰ ਮਾਰਨ ਦੀਆਂ ਗੱਲਾਂ ਕਰਦੇ ਆ ਜੀ, ਨਤੀਜਾ ਤੇ ਇਦਾਂ ਇਹਨਾਂ ਨੇ ਇਹ ਕਰ ਦੇਣਾ ਉਹ ਕਰ ਦੇਣਾ। ਪਰ ਜਿਵੇਂ ਮੈਂ ਦੱਸ ਰਿਹਾ ਤੁਹਾਨੂੰ ਜਿਸ ਤਰ੍ਹਾਂ ਦਾ ਇਹ ਘਟਨਾਕ੍ਰਮ ਆਪਣੇ ਸਾਹਮਣੇ ਆ ਕਿ ਮਾਨ ਸਾਹਿਬ ਉੱਥੇ ਜਾ ਕੇ ਬਹਿ ਗਏ ਸੀ, ਆਪਾਂ ਨੂੰ ਵੀ ਪਤਾ ਹੀ ਹੈ। ਤੇ ਜੇ ਮੁੱਖ ਮੰਤਰੀ ਨੂੰ ਆਪਣੇ ਕੰਮਾਂ ਤੇ ਇੰਨਾ ਯਕੀਨ ਹੋਵੇ ਨਾ, ਉਹਨੂੰ ਇਹ ਟਿਕਾਣੇ ਬਦਲਣ ਦੀ ਜ਼ਰੂਰਤ ਨਹੀਂ ਹੁੰਦੀ ਕਿ ਇੱਕ ਕੋਠੀ ਉੱਥੇ ਪੌਸ਼ ਲੈ ਲਈ, ਇੱਕ ਉੱਥੇ ਪੌਸ਼ ਕੋਠੀ ਲੈ ਲਈ। ਸੋ ਇਸ ਵਾਸਤੇ ਇਹ ਤੇ ਸਾਫ਼ ਹੈ ਕਿ ਮਾਨ ਸਾਹਿਬ ਇਲੈਕਸ਼ਨ ਲੜ ਰਹੇ ਆ। ਪਾਠਕ ਸਾਹਿਬ, ਚੱਡਾ ਸਾਹਿਬ, ਜਿਵੇਂ ਆਪਾਂ ਦੱਸਿਆ ਸੀਗਾ ਕਿ ਉਹ ਤੇ ਨਦਾਰਦ ਸਾਰੇ ਸੀਨ ਦੇ ਵਿੱਚੋਂ ਸਾਨੂੰ ਦਿਖ ਰਹੇ ਨੇ। ਜੀ ਹੁਣ ਜੇ ਆਪਾਂ ਗੱਲ ਕਰੀਏ ਅੰਕੜਿਆਂ ਦੀ ਤੇ ਟਰਨਆਊਟ ਦੀ, ਜਿਹੜੀ ਮੁੱਦੇ ਦੀ ਗੱਲ ਤਾਂ ਪ੍ਰਵੀਨ ਜੀ ਆਪਾਂ ਅੱਗੇ ਵੀ ਅੰਕੜਿਆਂ ਦੀਆਂ ਜਿੰਨੀਆਂ ਕੁ ਗੱਲਾਂ ਕੀਤੀਆਂ, 99% ਲੋਕ ਸਭਾ ਦੇ ਵਿੱਚ ਆਪਾਂ ਕਹਿ ਲਓ ਕਿ ਠੀਕ ਡਿੱਗੇ ਆ। ਜਿੰਨੇ ਵੀ ਕਿਆਫੇ ਸੀ, ਸਾਨੂੰ ਕੋਈ ਇਸ ਗੱਲ ਦਾ ਗੁਮਾਨ ਨਹੀਂ ਹੁੰਦਾ, ਸਾਨੂੰ ਇਸ ਗੱਲ ਦਾ ਕੋਈ ਇਹ ਨਹੀਂ ਹੈਗਾ ਕਿ ਬਈ ਕੋਈ ਸਾਨੂੰ ਕ੍ਰੈਡਿਟ ਚਾਹੀਦਾ। ਪਰ ਜਿੰਨਾ ਵੀ ਆਪਾਂ ਪ੍ਰੈਡਿਕਟ ਕੀਤਾ ਹੁਣ ਤੱਕ ਅੰਕੜਿਆਂ ਦੇ ਲਿਹਾਜ਼ ਨਾਲ, ਡਾਟਾ ਦੇ ਹਿਸਾਬ ਨਾਲ, ਉਹ ਜ਼ਿਆਦਾਤਰ ਨੇੜੇ ਤੇੜੇ ਹੀ ਆਪਾਂ ਰਹੇ ਹਾਂ। ਤਾਂ ਹੁਣ ਜਿੰਨਾ ਕੁ ਮੈਨੂੰ ਨਜ਼ਰ ਆਉਂਦਾ ਹੈ ਕਿ ਦੇਖੋ ਟਰਨਆਊਟ ਬਹੁਤ ਚਿੰਤਾਜਨਕ ਗੱਲ ਹੈ। ਕਿਉਂਕਿ ਜੇ ਮੰਨ ਲਓ ਹੁਣ ਜੇ ਆਪਾਂ ਲੋਕ ਸਭਾ ਦਾ ਹੀ ਡਾਟਾ ਚੱਕ ਕੇ ਦੇਖੀਏ ਜੀ, ਠੀਕ ਹੈ ਨਾ, ਤਾਂ ਉੱਥੇ ਚੰਨੀ ਸਾਹਿਬ ਉਹ ਬਹੁਤ ਵੋਟ ਲੈ ਗਏ, 44,394 ਹਲਕੇ ਚੋਂ, ਤੇ ਰਿੰਕੂ ਸਾਹਿਬ ਯਾਨੀ ਭਾਜਪਾ 42,837 ਤੇ ਆਮ ਆਦਮੀ ਪਾਰਟੀ ਦੀਆਂ ਵੋਟਾਂ ਨੇ 15,629। ਯਾਨੀ ਪਹਿਲੇ ਨੰਬਰ ਦਾ ਫਰਕ ਮਿਟਣ ਵਾਸਤੇ ਹੀ ਤੁਹਾਨੂੰ 39,000 ਵੋਟ ਚਾਹੀਦੀ ਹੈ। ਜੀ ਜੀ 29,000, ਠੀਕ ਹੈ ਨਾ ਜੀ, 29,000 ਵੋਟ ਦਾ ਫਰਕ ਸੀ। ਤੇ ਇਹਦੇ ਵਿੱਚੋਂ ਘੱਟੋ ਘੱਟ ਜੇ ਆਪਾਂ ਵੇਖੀਏ ਤਾਂ ਤੁਹਾਨੂੰ 10-15,000 ਐਕਸਟਰਾ ਵੋਟ ਚਾਹੀਦੀ ਹੈ ਮਿਨੀਮਮ, ਉਹਨਾਂ ਦੀ ਵੋਟ ਜਿਹੜੀ ਹੈ ਘਟਾ ਕੇ ਉੱਥੇ ਲਿਆਉਣ ਵਾਸਤੇ। ਪਰ ਟਰਨਆਊਟ ਇੰਨਾ ਨਹੀਂ ਹੈ ਜਿੱਥੇ ਆਪਾਂ ਕਹਿ ਲਈਏ ਕਿ ਬਈ ਐਵਰੇਜ ਤੋਂ ਉੱਤੇ ਜਾ ਕੇ ਟਰਨਆਊਟ ਜਿਹੜਾ ਇੰਨਾ ਵਧਿਆ ਵਾ। ਤਾਂ ਇਹ ਉਹ ਜਿਹੜਾ ਖੱਪਾ ਹੈ 10-15,000 ਵਾਲਾ ਕਿ ਦੂਜੇ ਥੱਲੇ ਆ ਜਾਣਗੇ, ਇਹ ਤਾਂ ਚਲੇ ਜਾਣਗੇ, ਯਾਨੀ ਬਿਲਕੁਲ ਕਲੋਜ਼ ਚਲੇ ਜਾਣਗੇ। ਠੀਕ ਹੈ, ਕਲੋਜ਼ ਫਾਈਟਰ ਕਹਿ ਸਕਦੇ ਹਾਂ ਮਾਨ ਸਾਹਿਬ ਨੂੰ। ਪਰ ਅੰਕੜੇ ਜੋ ਕਹਾਣੀ ਨੂੰ ਬਿਆਨ ਕਰਦੇ ਨੇ, ਜੀ ਜੀ, ਇਸ ਗੱਲ ਦੇ ਨਾਲ ਤੁਸੀਂ ਪ੍ਰਵੀਨ ਜੀ ਸਹਿਮਤ ਹੋਵੋਗੇ ਕਿ ਇੰਨਾ ਬਿਲੋ ਐਵਰੇਜ ਟਰਨਆਊਟ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਅੱਜ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਇਹਨਾਂ ਵਾਸਤੇ ਹੈ, ਜਿਨ੍ਹਾਂ ਨੂੰ ਕਿਉਂਕਿ ਬਹੁਤ ਜ਼ਿਆਦਾ ਰੇਸ ਖਿੱਚਣ ਦੀ ਲੋੜ ਸੀ। ਇਸ ਕਰਕੇ ਮੈਂ ਕਿਹਾ ਸ਼ੁਰੂ ਚ ਆਪਾਂ ਟਰਨਆਊਟ ਤੋਂ ਗੱਲ ਕੀਤੀ ਤਾਂ ਗੱਲ ਅੰਕੜਿਆਂ ਤੇ ਜਾ ਪਹੁੰਚੀ, ਡਾਟਾ ਤੇ ਜਾ ਪਹੁੰਚੀ ਕਿ ਮਾਨ ਸਾਹਿਬ ਵਾਸਤੇ ਇਹੀ ਇੱਕ ਚੈਲੰਜ ਸੀ। ਤੇ ਟਰਨਆਊਟ ਮੈਨੂੰ ਲੱਗਦਾ ਕਿ ਉਹ ਇੱਕ ਚਿੰਤਾ ਤੁਰ ਕਰਨ ਵਾਲਾ ਸਬਬ ਜ਼ਰੂਰ ਹੈ। ਜੀ ਬਿਲਕੁਲ ਬਿਲਕੁਲ। ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਸ਼ੰਭੂ ਬਾਰਡਰ ਦੀ ਅਦਾਲਤ ਨੇ ਖੋਲਣ ਦੇ ਹੁਕਮ ਦਿੱਤੇ ਆ ਜੀ। ਹਾਂਜੀ, ਗੁੱਡ ਹੋ ਗਿਆ। ਦੇਖੋ ਇਹ ਵਧੀਆ ਹੈ ਜੀ। ਅੱਜ ਵੈਸੇ ਤੇ ਹਰਿਆਣੇ ਨੇ ਜਾ ਕੇ ਉੱਥੇ ਕਿਹਾ ਕਿ ਜੇ ਇਹਨਾਂ ਨੂੰ ਅਸੀਂ ਅਲਾਉ ਕਰਦੇ ਹਾਂ ਜੀ, ਐਸਪੀ ਦਾ ਜਾ ਕੇ ਦਫ਼ਤਰ ਘੇਰ ਲਊਗੇ, ਇਹ ਇਦਾਂ ਕਰਨਗੇ ਉਦਾਂ ਕਰਨਗੇ। ਕੋਰਟ ਨੇ ਆਖਿਆ ਕਿ ਵਰਦੀ ਵਾਲਿਆਂ ਨੂੰ ਡਰਨ ਦੀ ਕੀ ਜ਼ਰੂਰਤ ਹੈ। ਬਈ ਅੱਗੇ ਜਾਣਾ ਘਰਾਓ ਕਰਨਾ ਇਹਨਾਂ ਦਾ ਅਧਿਕਾਰ ਹੀ ਹੈ ਯਾਰ, ਕਿੱਡੀ ਕੋ ਗੱਲ ਹੈ, ਜਾਣ ਦਿਓ ਕੀ ਹੁੰਦਾ। ਜੀ ਜੀ। ਤੇ ਫਿਰ ਜਿਹੜੇ ਇਹਨਾਂ ਦੇ ਹਰਿਆਣੇ ਵਾਲਿਆਂ ਦੇ ਵਕੀਲ ਸੀਗੇ, ਉਹਨਾਂ ਨੇ ਬਕਾਇਦਾ ਤੌਰ ਤੇ ਆ ਕੇ ਇਸ ਗੱਲ ਦੀ ਤਸਦੀਕ ਵੀ ਕੀਤੀ ਕਿ ਹਾਂਜੀ ਕੋਰਟ ਨੇ ਸਾਨੂੰ ਆਖਿਆ ਕਿ 7 ਦਿਨ ਦੇ ਅੰਦਰ ਅੰਦਰ ਜੋ ਬੈਰੀਕੇਡਿੰਗ ਕੀਤੀ ਹੋਈ ਆ ਉਸ ਬੈਰੀਕੇਡਿੰਗ ਨੂੰ ਹਟਾਓ। ਤੇ ਨਾਲ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਦਰਅਸਲ ਪੰਜਾਬ ਸਰਕਾਰ ਨੂੰ ਵੀ ਹੁਕਮ ਦਿੱਤੇ ਨੇ ਕੋਰਟ ਨੇ। ਕਿਉਂਕਿ ਦੇਖੋ ਹੁਣ ਗੱਲ ਇਹ ਹੈ ਨਾ ਪ੍ਰਵੀਨ ਜੀ, ਆਪਾਂ ਮੀਡੀਆ ਦੇ ਲਿਹਾਜ਼ ਨਾਲ ਕੱਲੀਆਂ ਰਿਪੋਰਟਾਂ ਦੇਖੀਏ, ਜਿਹੜੇ ਲੋਕ ਬਹਿਸ ਕਰਕੇ ਆਏ ਆ
ਆਦੇਸ਼ ਪ੍ਰਾਪਤ ਕਰਕੇ ਆਏ, ਹੁਕਮ ਪ੍ਰਾਪਤ ਕਰਕੇ ਆਏ, ਤਾਂ ਉਹਨਾਂ ਦੀ ਗੱਲ ਦੇ ਵਿੱਚ ਵੀ ਆਪਾਂ ਨੂੰ ਥੋੜਾ ਜਾਣਾ ਪਵੇਗਾ, ਝਾਕਣਾ ਪਵੇਗਾ। ਹੁਣ ਇਹਨਾਂ ਨੇ ਮਤਲਬ ਕਿ ਜੋ ਗੱਲ ਕਹੀ ਆ, ਇਹ ਹਰਿਆਣੇ ਵਾਲੇ ਕਹਿ ਰਹੇ ਸੀਗੇ ਕਿ ਸਾਨੂੰ ਹੁਕਮ ਹੋਇਆ ਬੈਰੀਕੇਡਿੰਗ ਹਟਾ ਲਾਂਗੇ, ਪਰ ਜੇਕਰ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਆਉਂਦੀ ਹੈ ਤਾਂ ਸਰਕਾਰ ਜੋ ਚਾਹੇ ਉਹ ਫੈਸਲਾ ਲੈ ਸਕਦੀ ਹੈ। ਮਤਲਬ ਕਿ ਗਾਂ ਜਿਸ ਤਰ੍ਹਾਂ ਦੇ ਹਾਲਾਤ ਬਣਨਗੇ ਫਿਰ ਉਹ ਆਪਦਾ ਤੁਸੀਂ ਡਿੱਠ ਲਿਓ, ਆਪਦਾ ਜਿਸ ਤਰ੍ਹਾਂ ਮਰਜ਼ੀ ਨਜਿੱਠ ਲਿਓ। ਪੰਧੇਰ ਸਾਹਿਬ ਇਹ ਬੋਲੇ ਆ ਕਿ ਦਿੱਲੀ ਜਾਣ ਦੇ ਫੈਸਲੇ ਤੇ ਦੁਬਾਰਾ ਵਿਚਾਰ ਕਰਾਂਗੇ। ਇਹ ਦੁਪਹਿਰ ਦੇ ਸਾਰੇ ਪ੍ਰਤੀਕਰਮ ਨੇ, ਉਸ ਤੋਂ ਬਾਅਦ ਕੋਈ ਆਇਆ ਹੋਵੇ ਤੇ ਮੈਨੂੰ ਪਤਾ ਨਹੀਂ, ਕਿਉਂਕਿ ਯਕਦਮ ਕੋਰਟ ਦੇ ਵਿੱਚੋਂ ਇਹ ਫੈਸਲਾ ਆ ਗਿਆ। ਜਿਸ ਵੇਲੇ ਫੈਸਲਾ ਆਇਆ ਤੇ ਉਸ ਵੇਲੇ ਕਿਸਾਨ ਨੇਤਾ ਗਦਗਦ ਹੋ ਗਿਆ, ਕਹਿੰਦੇ ਫੈਸਲੇ ਦਾ ਸਵਾਗਤ ਆ, ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵੇਖੋ ਯਾਰ, ਅਸੀਂ ਤੇ ਕੋਈ ਰਸਤਾ ਮੱਲਿਆ ਨਹੀਂ ਹੈ, ਰਸਤਾ ਤੇ ਇਹਨਾਂ ਨੇ ਹੀ ਬਲੌਕ ਕੀਤਾ। ਤੇ ਇਸੇ ਕਰਕੇ ਕੋਰਟ ਨੇ ਸਭ ਤੋਂ ਪਹਿਲਾਂ ਹਰਿਆਣੇ ਨੂੰ ਕਿਹਾ ਕਿ ਤੁਸੀਂ ਖੋਲੋ ਜੀ, ਤੇ ਪੰਜਾਬ ਵਾਲੀ ਜਿਹੜੀ ਹੈ ਉਹ ਮੰਗ ਕੀਤੀ ਸੀਗੀ ਕਿ ਜੋ ਜਗ੍ਹਾ ਯੂਜ਼ ਕਰ ਰਹੇ ਨੇ ਕਿਸਾਨ, ਉਹਨਾਂ ਨੂੰ ਇੱਕ ਤੈਅ ਜਗ੍ਹਾ ਜਿਹੜੀ ਦਿੱਤੀ ਜਾਵੇ, ਮਤਲਬ ਕਿ ਉਹ ਵੀ ਬਲੌਕੇਜ ਨਾ ਕਰਨ। ਤਾਂ ਕੋਰਟ ਨੇ ਜ਼ਰਾ ਜੀ ਗੱਲ ਹੈ ਕਿ ਇਹਨਾਂ ਨੂੰ ਵੀ ਹੁਕਮ ਦਿੱਤੇ ਹੋਣਗੇ। ਤਾਂ ਹੁਣ ਕਿਸਾਨਾਂ ਤੇ ਨਿਗਾਹ ਸਭ ਦੀ ਰਹੇਗੀ ਪ੍ਰਵੀਨ ਜੀ, ਕਿ ਉਹਨਾਂ ਦਾ ਅਗਲਾ ਐਕਸ਼ਨ ਕੀ ਹੋਵੇਗਾ। ਕਿ ਉਹ ਦਿੱਲੀ ਜਾਣ ਦਾ ਫੈਸਲਾ ਕਰਦੇ ਨੇ, ਇੱਥੇ ਬੈਠਣ ਦਾ ਫੈਸਲਾ ਕਰਦੇ ਨੇ, ਜਾਂ ਕੋਈ ਹਰਿਆਣੇ ਦੇ ਵਿੱਚ ਐਕਸ਼ਨ ਕਰਨ ਦਾ ਪ੍ਰੋਗਰਾਮ ਉਲੀਕਦੇ ਨੇ। ਤਾਂ ਦੇਖਣਾ ਹੋਏਗਾ। ਹੁਣ ਵੈਸੇ ਆਪਾਂ ਨੂੰ ਪਤਾ ਹੀ ਹੈ ਕਿ ਨਰਿੰਦਰ ਮੋਦੀ ਸਰਕਾਰ ਜਿਹੜੀ ਹੈ ਇੱਕ ਬਹੁਤ ਕਮਜ਼ੋਰ ਸਰਕਾਰ ਹੈ ਇਸ ਵੇਲੇ। ਤਾਂ ਉਹ ਨਹੀਂ ਚਾਹੇਗੀ ਕਿ ਕਿਸਾਨਾਂ ਦਾ ਅੰਦੋਲਨ ਦਿੱਲੀ ਤੱਕ ਆ ਜਾਵੇ, ਕਿਉਂਕਿ ਜਿਵੇਂ ਹੀ ਅੰਦੋਲਨ ਦਿੱਲੀ 'ਚ ਆ ਗਿਆ, ਇੰਡੀਆ ਗੱਠਜੋੜ ਐਕਟਿਵ ਹੋ ਜਾਏਗਾ। ਔਰ ਜਿਹੜੀਆਂ ਖੇਤਰੀ ਪਾਰਟੀਆਂ ਨੇ, ਖਾਸ ਤੌਰ ਤੇ ਤੁਸੀਂ ਦੇਖ ਲਓ ਆਂਧਰਾ ਚੋਂ ਆਉਂਦੀਆਂ ਨੇ ਜਾਂ ਬਿਹਾਰ ਚੋਂ ਆਉਂਦੀਆਂ ਨੇ, ਤਾਂ ਉਹਨਾਂ ਤੇ ਦਬਾਅ ਵਧਣਾ ਸਟਾਰਟ ਹੋ ਜਾਏਗਾ ਜੀ, ਜਿਵੇਂ ਹੀ ਇੰਡੀਆ ਗੱਠਜੋੜ, ਕਿਉਂਕਿ ਉਹ ਵਿਰੋਧੀ ਧਿਰ ਨਹੀਂ ਹੈ ਐਤਕੀ, ਸਮਝੋ ਪ੍ਰਵੀਨ ਜੀ, ਉਹ ਕਮਜ਼ੋਰ ਤਿੱਦੀ ਵਿਰੋਧੀ ਧਿਰ ਨਹੀਂ ਹੈ ਬਿਲਕੁਲ। ਐਤਕੀ ਜਿਹੜੀ ਵਿਰੋਧੀ ਧਿਰ ਹੈ ਉਹਦਾ ਰੌਲਾ ਤੁਸੀਂ ਅਗਨੀਵੀਰ ਵਾਲਾ ਦੇਖਿਆ ਨਾ, ਅੱਗੇ ਵੀ ਮੈਂ ਤੁਹਾਨੂੰ ਇੱਕ ਦੋ ਮੌਕਿਆਂ ਤੇ ਕਿਹਾ। ਹੁਣ ਵੇਖੋ ਕਿ ਸ਼ਹੀਦ ਅਸ਼ਮਨ, ਜਿਹੜੇ ਕੈਪਟਨ ਅਸ਼ਮਨ ਹੈ, ਉਹਨਾਂ ਦੀ ਮਾਤਾ ਨੇ ਅੱਜ ਮੰਗ ਕਰ ਦਿੱਤੀ ਕਿ ਭਾਈ ਅਗਨੀਵੀਰ ਸਕੀਮ ਬੰਦ ਕਰ ਦਿਓ। ਤਾਂ ਇਸ ਕਰਕੇ ਮੈਂ ਕਹਿ ਰਿਹਾ ਕਿ ਮੋਦੀ ਸਾਹਿਬ ਤੇ ਨਹੀਂ ਚਾਹੁੰਗੇ ਘੱਟੋ ਘੱਟ ਕੇ ਇਹ ਜੋ ਕਿਸਾਨੀ ਅੰਦੋਲਨ ਦਾ ਭਾਈ ਅਸਰ ਹੈ ਜਿਹੜਾ ਉਹ ਦਿੱਲੀ ਤੱਕ ਪਹੁੰਚੇ। ਸੋ ਇਸ ਕਰਕੇ ਹਰਿਆਣਾ ਠੀਕ ਹੈ ਇੱਕ ਵਾਰੀ ਰਸਤੇ ਖੋਲ ਸਕਦਾ, ਪਰ ਦਿੱਲੀ ਤੱਕ ਦਾ ਰਸਤਾ ਦੇਵੇਗਾ, ਇਹਦੇ ਤੇ ਹਾਲ ਦੀ ਘੜੀ ਆਪਾਂ ਸਵਾਲੀਆ ਨਿਸ਼ਾਨ ਲਾ ਕੇ ਹੀ ਰੱਖਾਂਗੇ ਤੇ ਚੱਲਾਂਗੇ। ਬਾਕੀ ਜੋ ਗੱਲਾਂ ਨੇ ਪ੍ਰਵੀਨ ਜੀ ਠੀਕ ਆ, ਕਿਸਾਨਾਂ ਦਾ ਜੇ ਤੁਸੀਂ ਦੇਖੋਗੇ ਅੰਦੋਲਨ ਦਾ ਜਿਹੜਾ ਕਾਲਖੰਡ ਆ ਗੋਰਿਆਂ ਤੋਂ ਹੀ ਚੱਲਦਾ ਹੈ। ਵੈਸੇ ਤਾਂ ਪਿੱਛੇ ਉਦੋਂ ਆਪਾਂ ਚੱਲੀਏ ਤੇ ਇਹਨਾਂ ਦਾ ਸੰਘਰਸ਼ ਹੀ ਰਿਹਾ, ਪਰ ਇੱਕ ਚੀਜ਼ ਜਿਹੜੀ ਆ ਕਿ ਸੰਘਰਸ਼ ਗਾਂ ਵੀ ਜਾਰੀ ਰਹਿਣਗੇ ਜੇ ਮੰਗਾਂ ਮੰਨੀਆਂ ਵੀ ਗਈਆਂ। ਆ ਤੁਹਾਡੇ ਜੋ ਪੱਤਰਕਾਰਤਾ ਦੇ ਕਾਰਜਕਾਲ ਦੇ ਦੌਰਾਨ ਹੀ ਵੇਖ ਲਓ ਕਿੰਨੀਆਂ ਮੰਗਾਂ ਮੰਨੀਆਂ ਗਈਆਂ ਹੋਣਗੀਆਂ ਤੇ ਕਿੰਨੀਆਂ ਨਵੀਆਂ ਤੇ ਸੰਘਰਸ਼ ਹੋਏ ਹੋਣਗੇ। ਇਹ ਇਸੇ ਤਰ੍ਹਾਂ ਹੀ ਸਿਲਸਿਲਾ ਚੱਲਦਾ। ਮੇਰਾ ਵੀ ਆਪਣਾ ਇੱਕ ਛੋਟਾ ਜਿਹਾ ਕੈਰੀਅਰ ਆ, ਮੈਂ ਵੀ ਦੇਖਿਆ ਇਸੇ ਤਰ੍ਹਾਂ ਹੀ ਹੁੰਦਾ। ਪਰ ਗੱਲ ਇਹ ਆ ਕਿ ਅਸਲ ਮੁੱਦੇ ਦੀ ਗੱਲ ਕੋਈ ਨਹੀਂ ਜੇ ਕਰਦਾ। ਅੱਜ ਡਾਕਟਰ ਸਤਬੀਰ ਗੋਸਲ ਜਿਹੜੇ ਕਿ ਇਸ ਵੇਲੇ ਆਪਣੇ ਪੰਜਾਬ ਦੇ ਮਾਮਲਿਆਂ 'ਚ, ਇਹ ਵੈਸੇ ਤੇ ਅੱਜ ਕੱਲ ਬੇਸੁਰੇ, ਬੇਅਕਲੇ, ਪਖੰਡੀਆਂ ਤੇ ਅੱਜ ਕੱਲ ਕੈਮਰੇ ਤੇ ਪੌਡਕਾਸਟ ਜ਼ਿਆਦਾ ਹੁੰਦੇ ਨੇ ਪੰਜਾਬ 'ਚ। ਇਹ ਉਹ ਬੁੱਧੀਜੀਵੀ ਹੈ ਜਿਨ੍ਹਾਂ ਦੀ ਗੱਲ ਦੀ ਕੋਈ ਜੜ ਹੁੰਦੀ ਆ, ਜਿਨ੍ਹਾਂ ਦੀ ਗੱਲ ਦੀ ਕੋਈ ਉਮਰ ਹੁੰਦੀ ਹੈ ਗਾਂ 50-100 ਸਾਲ ਤੱਕ ਦੀ। ਗੋਸਲ ਸਾਹਿਬ ਨੇ ਗੱਲ ਇੱਕ ਕਹੀ, ਉਹਨਾਂ ਕਿਹਾ ਕਿ ਤੁਸੀਂ ਜਿੰਨਾ ਪਾਣੀ ਕੱਢ ਰਹੇ, ਮੈਂ ਚਲੋ ਉਹ ਰਿਪੋਰਟ ਕਿਤੇ ਫੇਰ ਕਰ ਦਿਆਂਗਾ, ਮਤਲਬ ਬਾਤ ਤਫਸੀਲ। ਤਾਂ ਉਹਨਾਂ ਨੇ ਜਿਹੜੀ ਗੱਲ ਕਹੀ, ਉਹਨਾਂ ਕਿਹਾ ਜਿੰਨਾ ਧਰਤੀ ਹੇਠੋਂ ਤੁਸੀਂ ਪਾਣੀ ਕੱਢ ਰਹੇ ਹੋ ਉਹਦਾ ਰੀਚਾਰਜ ਕਿਤੇ ਘਟਿਆ। ਤੇ ਇੱਕ ਰਿਪੋਰਟ IIT ਅਹਿਮਦਾਬਾਦ ਦੀ ਆਈ ਆ ਪਿਛਲੇ ਦਿਨੀ, ਤੇ ਉਹਨਾਂ ਨੇ ਖੁਲਾਸਾ ਕੀਤਾ ਕਿ 450 ਕਿਊਬਿਕ ਘਣ ਕਿਲੋਮੀਟਰ, ਇਸ ਤਰ੍ਹਾਂ ਦਾ ਕੋਈ ਉਹਨਾਂ ਦਾ ਕਹਿ ਲਓ ਪੈਮਾਨਾ ਹੈ। ਉਹ ਕਹਿੰਦੇ ਨਾਰਥ ਇੰਡੀਆ 'ਚ, ਯਾਨੀ ਖਾਸ ਤੌਰ ਤੇ ਪੰਜਾਬ ਹਰਿਆਣੇ 'ਚ ਜਿਹੜਾ ਧਰਤੀ ਹੇਠਲਾ ਜਲ ਭੰਡਾਰ ਸੀ ਉਹ ਖਤਮ ਹੋ ਗਿਆ। ਇਹ ਦੋ ਗੱਲਾਂ ਤੇ ਗੌਰ ਕਰਨ ਦੀ ਜ਼ਰੂਰਤ ਆ। MSP ਕੀ ਕਰੋਗੇ 20 ਸਾਲਾਂ ਬਾਅਦ, 30 ਸਾਲਾਂ ਬਾਅਦ, 15 ਸਾਲਾਂ ਬਾਅਦ, ਜੇਕਰ ਖੇਤੀ ਨਾ ਰਹੀ।
ਤਾਂ ਮੇਰੀ ਗੁਜ਼ਾਰਿਸ਼ ਹਮੇਸ਼ਾ ਇਹਨਾਂ ਨੂੰ ਰਹਿੰਦੀ ਆ ਕਿਸਾਨ ਆਗੂਆਂ ਨੂੰ ਕਿ ਥੋੜਾ ਅਕਲ ਨੂੰ ਹੱਥ ਮਾਰੋ, ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦੇਵੋ। ਇਹ ਸਦਾ ਦਾ ਨਹੀਂ ਲੱਗਦੇ ਹੁੰਦੇ, ਇਹ ਤੇ ਕੱਲ ਨੂੰ ਕੀ ਉਹ ਤੁਹਾਡੀਆਂ ਪੀੜ੍ਹੀਆਂ ਫਿਰ ਤੁਹਾਨੂੰ ਇੱਕ ਨੇਤਾ ਦੇ ਤੌਰ ਤੇ ਹੀ ਯਾਦ ਕਰੂਗੀਆਂ। ਹੁਣ ਤੁਹਾਡੇ ਚ ਕਿੰਨੇ ਆ ਜਿਹੜੇ ਕੱਢਦੇ ਆ ਨਾ ਗਾਲਾਂ ਪੁਰਾਣੀ ਲੀਡਰਸ਼ਿਪ ਨੂੰ, ਕੀ ਤੁਸੀਂ ਉਹਨਾਂ ਦੀ ਫਹਿਰਿਸਤ ਦੇ ਵਿੱਚ ਜਾ ਕੇ ਸ਼ਾਮਲ ਹੋਣਾ ਜੇ ਜਾਂ ਕੋਈ ਨਵੀਂ ਪਿਰਤ ਪਾਉਣੀ? ਤਾਂ ਦਾਲਾਂ ਦੀ ਇੱਕ ਦਿਨ ਆਪਾਂ ਖਬਰ ਕੀਤੀ ਸੀਗੀ ਨਾ ਕਿ ਦਾਲਾਂ ਵਾਸਤੇ ਕਿੰਨਾ ਵਧੀਆ ਕੰਟਰੈਕਟ ਲੈ ਕੇ ਆ ਰਹੇ ਨੇ। ਕਿ ਤੁਸੀਂ ਮੈਨੂੰ ਦੱਸ ਦਿਓ ਸਿੰਗਲ ਵੀ ਕਿਸੇ ਕਿਸਾਨ ਆਗੂ ਦੀ ਕੋਈ ਸਟੇਟਮੈਂਟ ਹੈਗੀ ਆ? ਕਿਉਂਕਿ ਜੇ ਸਟੇਟਮੈਂਟ ਦਿੰਦੇ ਆ ਕਿ ਮੋਦੀ ਸਰਕਾਰ ਨੇ ਆ ਜਿਹੜੀ ਪਾਲਿਸੀ ਲਿਆਂਦੀ ਅੱਛੀ ਆ, ਨਾਲ ਦੀ ਨਾਲ ਇਹਨਾਂ ਦਾ ਸਾਰਾ ਕੁਝ ਮਿੱਟੀ ਹੋ ਜਾਏ। ਅਸੀਂ ਕਹਿ ਦਿੰਦੇ ਆ ਸਾਡੇ 'ਚ ਦਮ ਹੈਗਾ, ਸਾਡੇ 'ਚ ਕਹਿ ਲੋ ਕਿ ਇਹ ਗੁਣ ਹੈਗਾ ਕਿ ਅਸੀਂ ਕਹਿ ਦਿੰਦੇ ਆ ਕਿ ਹਾਂ ਯਾਰ ਆ ਸਕੀਮ ਠੀਕ ਆ, ਭਾਵੇਂ ਅਸੀਂ ਉਸ ਸਰਕਾਰ ਦੇ ਆਲੋਚਕ ਕਿਉਂ ਨਾ ਹੋਈਏ, ਪਰ ਇਹ ਨਾ ਕਹਿਣਗੇ ਕਦੇ ਨਾ ਹੀ ਇਹ ਪਾਣੀ ਵਾਲੀ ਗੱਲ ਤੇ ਆਉਣਗੇ। ਇਹ ਤੁਹਾਨੂੰ ਅੱਗੋਂ ਕਹਿ ਦੇਣਗੇ ਕਾਰਪੋਰੇਟ ਕਿੰਨਾ ਪਾਣੀ ਵਰਤਦਾ, ਕਾਮਰੇਡਾ ਕੋਲ ਰੱਟਿਆ ਰਟਾਇਆ, ਫਲਾਣਾ ਕਿੰਨਾ ਪਾਣੀ ਵਰਤਦਾ। ਤਾਂ ਗੱਲ ਤੇ ਇਹ ਹੈ ਨਾ ਕਿ ਬਈ ਅਸੀਂ ਇਸ ਤਰ੍ਹਾਂ ਹੀ ਕਰਦੇ ਕਰਦੇ ਇਸ ਤਰ੍ਹਾਂ ਹੀ ਕਰਦੇ ਕਰਦੇ ਬਰਬਾਦ ਹੋ ਜਾਵਾਂਗੇ। ਕੱਲ ਮਾਨ ਸਾਹਿਬ ਨੇ ਵੀ ਜਦੋਂ ਕਰੋੜ ਰੁਪਈਆ ਇਹਨਾਂ ਨੂੰ ਦਿੱਤਾ ਹੈ ਤਾਂ ਇਹੋ ਹੀ ਕਿਹਾ ਕਿ ਭਲੇ ਮਾਨਸੋ ਆਪਾਂ MSP ਤੋਂ ਇਲਾਵਾ ਪਾਣੀ ਬਾਰੇ ਵੀ ਸੋਚ ਸੱਚ ਲਈ। ਉਹ ਕਹਿੰਦੇ ਕੋਈ ਗੱਲ ਨਹੀਂ, ਦੇਖ ਲਾਂਗੇ, ਤੁਸੀਂ ਕਰੋੜ ਦਾ ਚੈੱਕ ਫੜਾਓ। ਜੀ ਜੀ। ਤੇ ਮਿੰਟੂ ਜੀ, ਯੋਗਾ ਗਰਲ ਪੁਲਿਸ ਦੇ ਸਾਹਮਣੇ ਪੇਸ਼ ਹੋਈ ਹੈ ਜੀ? ਦੇਖੋ ਇਹ ਪੇਸ਼ ਹੋਈ ਹੈ ਵਰਚੁਅਲੀ। ਅੱਜ ਕੱਲ ਤੁਹਾਨੂੰ ਪਤਾ ਹੀ ਹੈ ਨਾ ਕਿ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਜਿਹੜੀਆਂ ਹੁੰਦੀਆਂ ਨੇ ਪੇਸ਼ੀਆਂ ਜਾਂ ਇਸ ਤਰ੍ਹਾਂ, ਮਤਲਬ ਕਿ ਕਈ ਵਾਰ ਬਾਹਰਲੇ ਮੁਲਕਾਂ ਚੋਂ ਹੁਣ ਤਾਂ ਗਵਾਹੀਆਂ ਵੀ ਜਿਹੜੀਆਂ ਉਹ ਭੁਗਤਾਈਆਂ ਜਾਂਦੀਆਂ। ਤੇ ਨਵੇਂ ਲਾਅ ਜਿਹੜੇ ਆਏ ਨੇ ਨਾ, ਤੁਹਾਨੂੰ ਇੱਕ ਹੋਰ ਇੰਟਰਸਟਿੰਗ ਗੱਲ ਦੱਸਾਂ, ਇੱਥੇ ਜੇ ਕੋਈ ਅਮਰੀਕਾ ਚੋਂ ਬੈਠਾ ਵੀ ਗਵਾਹੀ ਦੇਵੇਗਾ ਨਾ ਕਿਸੇ ਕੇਸ ਦੀ, ਤਾਂ ਉਹ ਮਾਨਤਾ ਪ੍ਰਾਪਤ ਹੋਏਗੀ ਆਨਲਾਈਨ। ਠੀਕ ਹੈ। ਸਮਨਿੰਗ ਵੀ ਆਨਲਾਈਨ ਮਾਨਤਾ ਪ੍ਰਾਪਤ ਹੋਏਗੀ। ਤਾਂ ਇਹ ਚੀਜ਼ ਆ ਕਿ ਇਹ ਜਿਹੜੀ ਕੁੜੀ ਆ ਯੋਗਾ ਗਰਲ ਜਿਸ ਨੂੰ ਆਖਿਆ ਗਿਆ ਹੈ, ਯੋਗਾ ਗਰਲ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੱਜ ਵਰਚੁਅਲੀ ਹੀ ਜਾਂਚ ਪੜਤਾਲ ਜਿਹੜੀ ਹੈ ਉਹ ਜੁਆਇਨ ਕੀਤੀ ਆ। ਜੀ ਜੀ। ਤਾਂ ਹੁਣ ਜੇ ਵਰਚੁਅਲੀ ਜਾਂਚ ਪੜਤਾਲ ਜਿਹੜੀ ਹੈ ਜੁਆਇਨ ਕੀਤੀ ਆ ਤਾਂ ਫਿਰ ਸਭ ਤੋਂ ਵੱਡਾ ਸਵਾਲ ਤੇ ਇਹ ਰਹੇਗਾ ਨਾ ਕਿ ਕੀ ਪੁਲਿਸ ਨੇ ਪ੍ਰੋਪਰ ਪੁੱਛ ਪੜਤਾਲ ਕੀਤੀ ਹੈ? ਕਿਉਂਕਿ ਫਿਜ਼ੀਕਲੀ ਜਾਂਚ ਪੜਤਾਲ, ਪੁੱਛ ਪੜਤਾਲ ਜਾਂ ਕੋਈ ਇੰਟਰੋਗੇਸ਼ਨ ਜਿਹੜੀ ਉਹ ਵੱਖਰੀ ਕਿਸਮ ਦੀ ਹੁੰਦੀ ਹੈ, ਵਰਚੁਅਲੀ ਵੱਖਰੀ ਕਿਸਮ ਦੀ ਹੁੰਦੀ ਆ। ਤਾਂ ਕੀ ਪੁਲਿਸ ਹੁਣ ਸੰਤੁਸ਼ਟ ਹੈ? ਸਵਾਲਾਂ ਦਾ ਸਵਾਲ, ਜਵਾਬਾਂ ਦਾ ਜਵਾਬ ਤਾਂ ਇਸੇ ਗੱਲ ਤੇ ਆ ਕੇ ਹੀ ਖੜਨਾ ਹੈ ਕਿ ਕੀ ਜੋ ਪੁਲਿਸ ਨੂੰ ਜਵਾਬ ਚਾਹੀਦੇ ਉਹ ਦੇ ਦਿੱਤੇ ਗਏ। ਕਿਉਂਕਿ ਪੁਲਿਸ ਨੇ ਇੱਥੇ ਆ ਕੇ ਮਾਮਲਾ ਮੁਕਾਉਣਾ ਵਾ ਕਿ ਜੀ ਅਸੀਂ ਇਸ ਜਵਾਬ ਤਲਬੀ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਆ, ਪਰਚਾ ਬਣਦਾ। ਕਿਉਂਕਿ ਦੇਖੋ ਪੁਲਿਸ ਨੇ ਗ੍ਰਿਫਤਾਰੀ ਕਰਨੀ ਹੁੰਦੀ, ਬੱਗੇ ਵਾਲੇ ਕੇਸ ਤੋਂ ਇਹਨਾਂ ਨੇ ਕਾਫੀ ਕੁਝ ਸਿੱਖਿਆ। ਗ੍ਰਿਫਤਾਰੀ ਕਰਨੀ ਹੁੰਦੀ ਤਾਂ ਉਦੋਂ ਕਰ ਲੈਂਦੇ। ਇਹਨਾਂ ਨੇ ਕੀ ਕੀਤਾ ਕਿ SGPC ਦੀਆਂ ਵੀ ਆਂਦਰਾਂ ਠੰਡੀਆਂ ਕੀਤੀਆਂ ਆਗੂਆਂ ਦੀਆਂ ਕਿ ਲਓ ਬਈ ਅਸੀਂ ਮਾਮਲਾ ਦਰਜ ਕਰ ਦਿੱਤਾ। ਪਰ ਦੂਸਰੇ ਪਾਸੇ ਉਧਰੋਂ ਰਿਸਕ ਲੈਣ ਤੋਂ ਵੀ ਡਰ ਗਏ ਕਿ ਗ੍ਰਹਿ ਮੰਤਰੀ ਦਾ ਆਪਣਾ ਪ੍ਰਦੇਸ਼ ਹੈ, ਅਸੀਂ ਉਧਰ ਵੀ ਹੱਥ ਪਾਈਏ ਤੇ ਔਖਾ ਹੋਏਗਾ। ਕਿ ਇੱਕ ਪ੍ਰੋਸੈਸ ਦੇ ਥਰੂ ਅੱਗੇ ਵਧਿਆ ਜਾਵੇ ਕਿ ਪਹਿਲਾਂ ਉਹਨੂੰ ਨੋਟਿਸ ਭੇਜਿਆ ਜਾਵੇ ਜਾਂਚ ਪੜਤਾਲ 'ਚ, ਜੇ ਉਹ ਨਹੀਂ ਤਾਂ ਫਿਰ ਦੈਨ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਅੱਗੇ ਵਧਾਈਏ। ਤੇ ਜੇ ਉਹ ਸ਼ਾਮਲ ਹੁੰਦੀ ਆ ਉਸ ਤੋਂ ਬਾਅਦ ਉਹਦੇ ਜਿਹੜੇ ਜਵਾਬ ਨੇ ਜੀ ਉਹਨਾਂ ਨੂੰ ਛਾਨਣਾ ਲਾ ਕੇ ਆਧਾਰ ਬਣਾ ਕੇ ਕੋਈ ਨਾ ਕੋਈ ਐਸਾ ਨੁਕਤਾ ਲੱਭੀਏ ਜਿਹਦੇ ਆਧਾਰ ਤੇ ਫਿਰ ਪਰਚਾ ਕੱਢ ਦਿੱਤਾ ਜਾਵੇ। ਸੋ ਇਹ ਮਾਮਲਾ ਹੈ। ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਤੋਂ ਹੀ ਅੱਗੇ ਕਹਾਣੀ ਜਿਹੜੀ ਵਧੇਗੀ। ਬਾਕੀ ਉਹ ਬਹੁਤ ਕਹਿ ਲਓ ਕਿ ਇੰਟੈਲੀਜੈਂਟ ਆ, ਉਹਨੇ ਵੇਖ ਲਓ ਕਿ ਸਾਰੇ ਰਸਤੇ ਜਿਹੜੇ ਉਹ ਇਸ ਤਰ੍ਹਾਂ ਦੇ ਹੀ ਚੁਣੇ ਆ ਕਿ ਪੰਜਾਬ ਪੁਲਿਸ ਨੂੰ ਉਲਝਾ ਰਹੀ ਆ। ਸੱਪ ਵੀ ਮਰ ਜੇ ਲਾਠੀ ਵੀ ਨਾ ਟੁੱਟੇ, ਉਹ ਸਾਰਾ ਪੈਂਤੜਾ ਵੈਸਾ ਹੀ ਨਜ਼ਰ ਆ ਰਿਹਾ ਹੈ। ਤਾਂ ਚਲੋ ਦੇਖੋ ਹੁਣ ਕੀ ਬਣਦਾ। ਪਰ ਵੈਸੇ ਉਹ ਮਾਮਲਾ ਨਿਬੜ ਜਾਣਾ ਸੀਗਾ ਪ੍ਰਵੀਨ ਜੀ, ਜੇ ਉਹਨੇ ਮਾਫੀ ਮੰਗ ਲਈ ਸੀ। ਚਲੋ ਆਪਣੇ ਵੀ ਠੀਕ ਆ ਕਿ ਜਿਹੜੇ ਟ੍ਰੋਲਿੰਗ ਟਰਾਲਿੰਗ ਕਰਦੇ ਆ ਕੋਈ ਇੱਕ ਦਿਨ ਦੋ ਦਿਨ ਬੈਠ ਜਾਂਦੇ, ਉਸ ਤੋਂ ਬਾਅਦ ਤੁਹਾਨੂੰ ਪਤਾ ਮੁੱਦਾ ਕੋਈ ਨਾ ਕੋਈ ਹੋਰ ਆ ਜਾਂਦਾ। ਹੁਣ ਤੱਕ ਉਹ ਮੁੱਦਾ ਨਿਬੜ ਜਾਣਾ ਸੀਗਾ ਕਿ ਜਿਵੇਂ ਮਾਫੀ ਮੰਗੀ ਉਸ ਤੋਂ ਬਾਅਦ ਫਿਰ ਉਸਨੂੰ ਵੀਡੀਓ ਪਾਉਣ ਦੀ ਜ਼ਰੂਰਤ ਨਹੀਂ ਸੀ। ਤਾਂ ਚਲੋ ਇਹ ਸੀ ਕਿ ਉਹ ਮਤਲਬ ਕਿ ਇੱਕ ਅੱਧੀ ਵਾਰੀ ਹੋਰ ਵੀਡੀਓ ਪਾ ਕੇ ਉਹ ਖਿਮਾ ਯਾਚਨਾ ਕਰ ਲੈਂਦੀ, ਕੋਈ ਚਲੋ ਗੁਰੂ ਘਰ ਤੋਂ ਹੀ ਕਰ ਲੈਂਦੀ, ਮੈਂ ਕਿਸੇ ਦਾ ਨਹੀਂ ਕਹਿੰਦਾ, ਇਹ ਵੀ ਕਰ ਲੈਂਦੇ ਪ੍ਰਵਾਨ ਤੇ ਠੀਕ ਹੋਣਾ ਸੀ। ਪਰ ਕੰਮ ਹੁਣ ਵਿਗੜ ਗਿਆ। ਜੀ
ਕਹਿੰਦੇ ਹੁਣ ਸਕਰੀਨ ਦੇ ਉੱਤੇ ਜਿਹੜੇ ਸਿੱਖ ਵਿਆਹਾਂ ਦੇ ਸੀਨ ਆ ਉਹ ਨਹੀਂ ਦਿਸਣਗੇ ਜੀ। ਹਾਂਜੀ, ਆਪਾਂ ਕੱਲ ਵੀ ਗੱਲ ਕੀਤੀ ਸੀਗੀ, ਥੋੜਾ ਮੈਂ ਵੈਸੇ ਸ਼ਬਦਾਂ ਨੂੰ ਕਹਿ ਲਓ ਕਰੜਾ ਹੀ ਰੱਖਿਆ ਰਾਤੀ ਵੀ, ਤੇ ਇੰਡੀਆ ਦੇ ਰਾਤੀ ਗੱਲ ਇਹ ਆ ਕਿ ਉਹੀ ਚੀਜ਼ ਆ ਕਿ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ, ਕਿਉਂਕਿ ਧਾਮੀ ਸਾਹਿਬ ਕੱਲ ਬੋਲੇ ਸਨ ਤੇ ਧਾਮੀ ਸਾਹਿਬ ਦੇ ਜੋ ਬਿਆਨਾਤ ਸੀ ਮੈਨੂੰ ਉਹਦੇ ਵਿੱਚ ਅਸਪਸ਼ਟਤਾ ਨਜ਼ਰ ਆਈ। ਜਿਵੇਂ ਆਪਾਂ ਕਹ ਲਈਏ ਨਾ ਕਿ ਖਾਨਾ ਪੂਰਤੀ, ਖਾਨਾ ਪੂਰਤੀ, ਤਾਂ ਮਤਲਬ ਕਿ ਖਾਨਾ ਪੂਰਤੀ ਜਦੋਂ ਇਸ ਤਰ੍ਹਾਂ ਦੇ ਸੈਂਸਿਟਿਵ ਮਾਮਲੇ ਨੇ ਪ੍ਰਵੀਨ ਜੀ, ਤਾਂ ਉੱਥੇ ਖਾਨਾ ਪੂਰਤੀ ਨਹੀਂ ਚੱਲਦੀ। ਉੱਥੇ ਬਿਲਕੁਲ ਸਪਸ਼ਟ ਸਟੈਂਡ ਲਓ ਜਿਹੜੀ ਗੱਲ ਹੈ। ਤਾਂ ਹੁਣ ਜਥੇਦਾਰ ਸਾਹਿਬ ਨੇ ਕਿਹਾ ਕਿ ਬਈ ਵਪਾਰ ਦੇ ਲਈ ਸਿੱਖ ਪਰੰਪਰਾਵਾਂ ਦੇ ਨਾਲ ਛੇੜਛਾੜ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਗਲਤ ਆ। ਸਿੱਖ ਐਕਟਰ ਡਾਇਰੈਕਟਰ ਸ਼ਾਮਲ ਹੋਏ ਤਾਂ ਪਰੰਪਰਾ ਦੇ ਮੁਤਾਬਕ ਕਾਰਵਾਈ ਹੋਏਗੀ। ਹਾਲਾਂਕਿ ਜਿਹੜੇ ਗੁਰਸਿੱਖ ਆ ਤੇ ਸਿੱਖ ਪੰਥ ਪਹਿਲਾਂ ਹੀ ਕਹਿੰਦੇ ਕਿ ਇਹਨਾਂ ਚੀਜ਼ਾਂ ਤੇ ਰੋਕ ਲਾ ਚੁੱਕਾ ਹੈ ਜੀ ਜੀ, ਤੇ ਐਸਜੀਪੀਸੀ ਨੂੰ ਰਿਪੋਰਟ ਦੇਣ ਦੇ ਉਹਨਾਂ ਨੇ ਹੁਕਮ ਦੇ ਦਿੱਤੇ ਆ। ਤੇ ਐਸਜੀਪੀਸੀ ਪ੍ਰਧਾਨ ਬੋਲੇ ਆ ਕਿ ਦੋਸ਼ੀਆਂ ਤੇ ਕਾਰਵਾਈ ਜਿਹੜੀ ਹੈ ਉਹ ਸੰਭਵ ਹੋਏਗੀ। ਪਰ ਦੂਸਰੇ ਪਾਸੇ ਪੰਜਾਬੀ ਫਿਲਮ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਬਣੇ ਨੇ ਬੀਬੀ ਨਿਰਮਲ ਰਿਸ਼ੀ, ਉਹ ਪਿਸਤੌਲ ਜਿਹਾ ਪਾ ਕੇ ਦਾਦੀ ਨਹੀਂ ਬਣੀ ਹੁੰਦੀ ਫਿਲਮਾਂ 'ਚ, ਹਾਂਜੀ ਹਾਂਜੀ ਹਾਂਜੀ, ਉਹੀ ਆ ਨਿਰਮਲ ਰਿਸ਼ੀ। ਤੇ ਉਹਨੇ ਕਿਹਾ ਕਿ ਦੇਖੋ ਗੱਲ ਇਹ ਹੈ ਕਿ ਮੈਨੂੰ ਘਟਨਾ ਦਾ ਤਾਂ ਪੂਰਾ ਪਤਾ ਨਹੀਂ, ਪਰ ਨਿਹੰਗ ਸਿੰਘਾਂ ਨੇ ਕਲਾਕਾਰਾਂ ਦੇ ਨਾਲ ਉੱਥੇ ਬਦਤਮੀਜ਼ੀ ਕੀਤੀ ਆ, ਮਾਰ ਕੁੱਟ ਕੀਤੀ, ਕੈਮਰੇ ਤੋੜੇ, ਗਲਤ ਆ। ਤੇ ਸ਼ੂਟਿੰਗ ਵਾਲੀ ਜਗ੍ਹਾ ਤੇ ਸਿਰਫ ਸੈਟਅਪ ਲੱਗਿਆ ਸੀਗਾ, ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਪ੍ਰਕਾਸ਼ ਨਹੀਂ ਸੀਗਾ। ਕਲਾਕਾਰਾਂ ਨੂੰ ਪਿਆਰ ਦੇ ਨਾਲ ਸਮਝਾਇਆ ਜਾ ਸਕਦਾ ਤੇ ਗੁਰਬਾਣੀ ਜਿਹੜੀ ਹੈ, ਕਹਿੰਦੇ ਗੁਰਬਾਣੀ 'ਚ ਗੁਰੂ ਸਾਹਿਬ ਨੇ ਸਿਰਫ ਪਿਆਰ ਦੀ ਭਾਸ਼ਾ ਲਿਖੀ ਹੈ, ਨਾ ਕਿ ਕੋਈ ਇਸ ਤਰ੍ਹਾਂ ਦੀ ਭਾਸ਼ਾ ਲਿਖੀ। ਦੇਖੋ ਗੱਲ ਇਹ ਆ ਕਿ ਸਿੰਘ ਸਾਹਿਬ ਨੇ ਚਲੋ ਉਹਨੇ ਮੁੱਦਾ ਚੁੱਕਿਆ, ਇਹ ਰਿਪੋਰਟ ਪੇਸ਼ ਕਰੂਗੇ। ਮੈਂ ਕਹਿੰਦਾ ਕਿ ਇਹਦਾ ਸਥਾਈ ਹੱਲ ਜਿਹੜਾ ਉਹ ਖੋਜ ਲਓ ਜੀ, ਮੇਰਾ ਇਹ ਮੰਨਣਾ। ਮੈਂ ਕੋਈ ਆਪਣੀ ਰਾਏ ਜਾਂ ਸਲਾਹ ਦੇਣ ਦੇ ਆਪਣੇ ਆਪ ਨੂੰ ਕਾਬਿਲ ਨਹੀਂ ਸਮਝਦਾ ਕਿਉਂਕਿ ਜੇ ਤੁਸੀਂ ਕਹਿ ਰਹੇ ਹੋ ਕਿ ਇਹਨਾਂ ਚੀਜ਼ਾਂ ਤੇ ਪਾਬੰਦੀ ਹੈ ਤੇ ਫਿਰ ਤਾਂ ਬਹੁਤ ਸਾਰੀਆਂ ਫਿਲਮਾਂ ਤੁਸੀਂ 4-5 ਸਾਲਾਂ ਦੇ ਦੌਰਾਨ ਦੇਖੀਆਂ ਹੋਣੀਆਂ, ਇਸ ਤਰ੍ਹਾਂ ਦੇ ਸੀਰੀਅਲ ਦੇਖੇ ਹੋਣੇ ਜੀ ਜੀ, ਜਿਨ੍ਹਾਂ ਦੇ ਵਿੱਚ ਇਹ ਚੀਜ਼ਾਂ ਦਿਖਾਈਆਂ ਗਈਆਂ। ਤਾਂ ਇਹਦਾ ਮਤਲਬ ਹੈ ਕਿ ਜਦੋਂ ਮੁੱਦਾ ਪੰਜਾਬ 'ਚ ਗਰਮ ਹੋਇਆ ਤੁਸੀਂ ਉਦੋਂ ਹੀ ਬੋਲੇ, ਪਹਿਲਾਂ ਕੰਮ ਚੱਲੀ ਗਿਆ। ਤੇ ਜੇ ਗੱਲ ਇਹ ਆ ਕਿ ਹੁਣ ਮੰਨ ਲਓ ਠੀਕ ਹੈ ਪਾਬੰਦ ਕਰ ਦਿੱਤਾ, ਇੱਕ ਨਿੱਕਾ ਜਿਹਾ ਸਵਾਲ ਹੈ ਕਿਉਂਕਿ ਮੈਂ ਥੋੜਾ ਸਮਾਂ ਇੰਡਸਟਰੀ 'ਚ ਵੀ ਬਤਾਇਆ, ਫਰਜ਼ ਕਰੋ ਕਿ ਕਹਾਣੀ ਦੀ ਡਿਮਾਂਡ ਹੈ ਜੀ, ਆਪਣੇ ਪੰਜਾਬ ਦੇ, ਮੰਨ ਲਓ ਕਿਸੇ ਸੂਰਮੇ ਦੀ ਗਾਥਾ ਹੈ, ਉਹਦੇ ਵਿੱਚ ਸੀਨ ਦੀ ਕਹਾਣੀ ਦੀ ਡਿਮਾਂਡ ਹੈ ਕਿ ਬਈ ਉਹ ਤੁਹਾਨੂੰ ਵਿਆਹ ਦਿਖਾਣਾ ਪਏਗਾ। ਕੀ ਫਿਰ ਉਹ ਵਿਆਹ ਮੰਨ ਲਓ ਕਿਸੇ ਹੋਰ ਵਿਧੀ ਦੇ ਮੁਤਾਬਕ ਦਿਖਾ ਦਿੰਦੇ ਆ, ਤੁਸੀਂ ਇਤਰਾਜ਼ ਤੇ ਨਹੀਂ ਕਰੋਗੇ ਜੀ? ਬੰਦਾ ਆਪਣੇ ਸਿੱਖ ਕੌਮ ਦਾ ਹੋ ਸਕਦਾ ਨਾਇਕ ਹੋਵੇ, ਲੋਕ ਨਾਇਕ ਹੋਵੇ, ਮੈਂ ਕਿਸੇ ਦੀ ਮਿਸਾਲ ਨਹੀਂ ਦਊਂਗਾ, ਹੋ ਸਕਦਾ ਕੋਈ ਸੂਰਮਾ ਸਾਡਾ ਜੁਝਾਰੂ ਹੋਵੇ, ਉਹਦੇ ਤੇ ਕੋਈ ਫਿਲਮਾਂਕਣ ਹੈ, ਤਾਂ ਕੀ ਤੁਸੀਂ ਇਸ ਗੱਲ ਨੂੰ ਪਹੁੰਚਾ ਪਾਓਗੇ ਜੇ ਕੋਈ ਹੋਰ ਉਹਨਾਂ ਨੇ ਵਿਧੀ ਲਾਤੀ? ਫਿਲਮਾਂ ਵਾਲਿਆਂ ਕੋਲ ਬਹੁਤ ਦਿਮਾਗ ਹੁੰਦਾ, ਡਾਇਰੈਕਟਰਾਂ ਕੋਲ। ਫਿਰ ਇਹ ਨਾ ਸਵਾਲ ਹੋਵੇ, ਫਿਰ ਤੁਸੀਂ ਘੇਰਾ ਪਾ ਲਓ ਕਿ ਭਾਈ ਜੋ ਗੁਰਮਰਿਆਦਾ ਉਹਦੇ ਅਨੁਸਾਰ ਆਨੰਦ ਕਾਰਜ ਦਿਖਾਉਣੇ ਚਾਹੀਦੇ ਜੀ। ਤਾਂ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਸਪਸ਼ਟ ਹੋ ਜਾਣੀਆਂ ਚਾਹੀਦੀਆਂ ਕਿ ਜੇਕਰ ਭਾਈ ਡਿਮਾਂਡ ਹੈ ਸਾਡੇ ਤੋਂ ਸਕ੍ਰਿਪਟ ਪਾਸ ਕਰਾਓ, ਜਾਂ ਭਾਈ ਆਹ ਤੁਹਾਡਾ ਸੈੱਟ ਹੋਣਾ ਚਾਹੀਦਾ, ਆਹ ਉਹਦੀ ਮਰਿਆਦਾ ਹੋਣੀ ਚਾਹੀਦੀ ਆ, ਓਰੀਜਨਲ ਸੈੱਟ ਹੋਣਾ ਚਾਹੀਦਾ। ਜੇ ਤੁਸੀਂ ਆਪਦਾ ਵੀ ਲਾਉਣਾ ਤਾਂ ਉੱਥੇ ਪ੍ਰਕਾਸ਼ ਵਗੈਰਾ ਕਿਸ ਤਰ੍ਹਾਂ ਹੋ ਸਕਦੇ ਆ ਜਾਂ ਨਹੀਂ ਹੋ ਸਕਦੇ, ਯਾਨੀ ਇਹ ਚੀਜ਼ਾਂ ਤੇ ਸਪਸ਼ਟਤਾ ਜਿਹੜੀ ਆ ਹੁਣ ਦੇ ਦੇਣੀ ਚਾਹੀਦੀ ਆ। ਐਸਜੀਪੀਸੀ ਦੀ ਜਿਹੜੀ ਰਿਪੋਰਟ ਆ, ਖੈਰ ਉਹਦੇ ਆਪਾਂ ਇੰਤਜ਼ਾਰ ਕਰਦੇ ਆ ਕਿ ਉਹਦੇ ਚੋਂ ਕਿਸ ਤਰ੍ਹਾਂ ਦੇ ਕਦਮ ਗਾਂਹ ਚੁੱਕਦੇ ਜੀ ਜੀ। ਤੇ ਮਿੰਟੂ ਜੀ, 5 ਸੂਬਿਆਂ ਨੂੰ ਸੁਪਰੀਮ ਕੋਰਟ ਨੇ ਸਖਤ ਹੁਕਮ ਦਿੱਤੇ ਆ ਜੀ ਕੋਈ? ਹਾਂਜੀ, ਵੇਖੋ ਪ੍ਰਵੀਨ ਜੀ, 5 ਸੂਬਿਆਂ ਦੇ ਵਿੱਚ ਆਪਾਂ ਤੇ ਜ਼ਰੂਰ ਹੋਵਾਂਗੇ ਤੇ ਮੰਨ ਕੇ ਚੱਲੋ, ਕਿਉਂਕਿ ਇਸ ਤਰ੍ਹਾਂ ਦੇ ਹੁਕਮ ਅੱਜ ਕੱਲ੍ਹ ਸਾਨੂੰ ਜ਼ਿਆਦਾ ਆਉਂਦੇ ਨੇ। ਪੰਜਾਬ ਆ, ਦਿੱਲੀ ਆ, ਰਾਜਸਥਾਨ ਆ, ਹਰਿਆਣਾ, ਯੂਪੀ ਆ, ਇਹਨਾਂ ਦੇ ਜਿਹੜੇ ਚੀਫ ਸੈਕਟਰੀ, ਇਹਨਾਂ ਨੂੰ ਹੁਕਮ ਦਿੱਤੇ ਗਏ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਜਲਦ ਤੋਂ ਜਲਦ ਭਰਿਆ ਜਾਵੇ। ਉਹ ਸਾਇਰ ਲੁਧਿਆਣਵੀ ਨੇ ਨਾ ਇੱਕ ਪ੍ਰਵੀਨ ਜੀ ਬੜੀ ਪਿਆਰੀ ਗੱਲ ਕਹੀ ਸੀ। ਉਹਨੇ ਆਖਿਆ, कभी खुद पे कभी हालात पे रोना आया, बात निकली तो हर बात पे रोना आया। सो साडी ना कुछ कहानी इसे तरह दी है, पंजाबियां नू इन्हां गल्लां दी ना बहुत ही ज्यादा परवाह नहीं हुंदी। की करिए,
ਸਾਡਾ ਤੇ ਢਿੱਡ ਵੀ ਦੁਖਦਾ, ਦਿਲ ਵੀ ਦੁਖਦਾ। ਆਪਾਂ ਕਹਿੰਦੇ ਨਾ ਤੇਰਾ ਕੀ ਢਿੱਡ ਦੁਖਦਾ, ਤੇ ਮੈਂ ਤਾਂ ਕਹਿ ਦਿੰਦਾ ਹੁੰਦਾ ਸਾਡਾ ਢਿੱਡ ਹੀ ਦੁਖਦਾ ਵੀਰੇ, ਸਾਡਾ ਢਿੱਡ ਹੀ ਦੁਖਦਾ। ਅਸੀਂ ਵੀ ਤਲਵੇ ਚੱਟ ਕੇ ਵਧੀਆ ਕੰਮ ਕਾਰ ਆਪਦੇ ਸੈੱਟ ਕਰ ਸਕਦੇ ਹਾਂ, ਪਰ ਅਸੀਂ ਗੱਲ ਕਰਦੇ ਹਾਂ ਕਿ ਯਾਰ ਪੀੜ੍ਹੀਆਂ ਸਾਨੂੰ ਗਾਲਾਂ ਨਾ ਕੱਢਣ। ਕੋਈ ਗੱਲ ਨਹੀਂ, ਜਿੰਨੀ ਕੋਈ ਰੋਟੀ ਸਾਡੇ ਅਦਾਰੇ ਦਿੰਦੇ ਆ ਵਧੀਆ ਹੈ, ਇੱਜ਼ਤ ਮਾਨ ਨਾਲ ਖਾਂਦੇ ਆ, ਤਾਂ ਉਹ ਵੀ ਇੱਜ਼ਤ ਬਚੀ ਜਾਂਦੀ ਹੈ ਤੇ ਗਾ ਪੀੜ੍ਹੀਆਂ 'ਚ ਵੀ ਇੱਜ਼ਤ ਬਰਕਰਾਰ ਰਹੇ। ਸੱਚੇ ਪਾਤਸ਼ਾਹ ਇੰਨੀ ਮਿਹਰ ਕਰੇ। ਤਾਂ ਗੱਲ ਇਹ ਆ ਕਿ ਤੁਸੀਂ ਵੇਖੋ ਕਿ RTI ਜਿਹੜੀ ਸੀਗੀ ਨਾ, ਉਹਦੇ 'ਚ ਸਭ ਤੋਂ ਜ਼ਿਆਦਾ ਦੇਸ਼ ਦੇ ਵਿੱਚ ਜੇ ਕਿਸੇ ਨੇ ਯੋਗਦਾਨ ਪਾਇਆ ਸੀ, ਉਹ ਪਾਇਆ ਸੀ ਅਰਵਿੰਦ ਕੇਜਰੀਵਾਲ, ਸੁਨੀਤਾ ਕੇਜਰੀਵਾਲ, ਜਾਂ ਉਹ ਬੀਬੀ ਜੀ ਦਾ ਰੌਲਾ ਪਿਆ ਪਿੱਛੇ ਜੇ ਵੈਭਵ ਦੇ ਨਾਲ, ਉਹਦਾ ਮੈਨੂੰ ਨਾਮ ਭੁੱਲ ਗਿਆ, ਤੁਹਾਨੂੰ ਯਾਦ ਹੋਣਾ, ਆ ਜਿਹੜੀ ਹਰਿਆਣੇ ਦੀ ਸੀਗੀ, ਸਵਾਤੀ ਮਾਲੀਵਾਲ, ਸਵਾਤੀ ਮਾਲੀਵਾਲ, ਇਹ ਸਾਰੀ ਟੀਮ ਸੀ। ਹੁਣ ਤੁਸੀਂ ਪੰਜਾਬ ਦੇ ਵਿੱਚ, ਮੈਂ ਦੂਜੀਆਂ ਕੋਈ ਉਦਾਹਰਨਾਂ ਨਹੀਂ ਦਊਂਗਾ, ਸਮਾਂ ਆਪਣੇ ਕੋਲ ਸੀਮਤ ਆ, ਕਿ ਤੁਸੀਂ ਵੇਖੋ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ 'ਚ ਕੇਸ ਲੱਗਣ ਲਈ ਹੁਣ 20 ਤੋਂ 30 ਦਿਨ ਪਹਿਲਾਂ ਲੱਗਦੇ ਸੀ, ਜਿਹੜੇ ਅੱਜ 9 ਤੋਂ 10 ਮਹੀਨਿਆਂ ਬਾਅਦ ਵਾਰੀ ਆ ਰਹੀ ਹੈ। ਇੰਨੀ ਪੈਂਡੈਂਸੀ ਹੋ ਗਈ। ਉਹਦਾ ਕਾਰਨ ਕੀ ਹੈ ਕਿ ਪਹਿਲਾਂ ਤੇ ਇਹਨਾਂ ਨੇ ਖਰਚੇ ਘਟਾਉਣ ਦੇ ਨਾਂ ਤੇ ਜਿਹੜੇ ਉਹ ਮੈਂਬਰ ਸੀ ਉਹ ਘੱਟ ਕੀਤੇ। ਮਤਲਬ ਕਿ 9 ਜੁਲਾਈ ਨੂੰ ਪੰਜਾਬ ਰਾਜ ਸੂਚਨਾ ਕਮਿਸ਼ਨ ਦੇ ਮੌਜੂਦਾ ਇੱਕ ਮੈਂਬਰ ਜਿਹੜੇ ਹੈਗੇ ਅਸਿਤ ਜੌਲੀ, ਇਹ ਰਿਟਾਇਰ ਹੋ ਗਏ, ਤੇ ਹੁਣ ਸਿਰਫ ਤੇ ਸਿਰਫ ਇੰਦਰਪਾਲ ਸਿੰਘ ਜੀ ਧੰਨਾ ਮੁੱਖ ਸੂਚਨਾ ਕਮਿਸ਼ਨਰ ਰਹਿ ਗਏ ਆ, ਮੈਂਬਰ ਹੈ। ਯਾਨੀ ਜੋ ਸੂਚਨਾ ਦਾ ਅਧਿਕਾਰ ਹੈ ਉਹ ਖਤਮ ਕਰ ਦਿੱਤਾ। ਹੁਣ ਤੁਸੀਂ ਦੇਖੋ ਕਿ ਸੂਚਨਾ ਵੀ ਖਤਮ ਆ, ਤੇ ਪ੍ਰਦੂਸ਼ਣ ਨੂੰ ਰੋਕਣ ਵਾਲਾ ਜਿਹੜਾ ਕੰਟਰੋਲ ਬੋਰਡ ਆ, ਉਹਦੀਆਂ ਵੀ ਸਾਮੀਆਂ ਖਾਲੀ ਆ। ਕਿਹੜਾ ਪ੍ਰਦੂਸ਼ਣ ਰੁਕੇਗਾ ਤੇ ਕਿਹੜਾ ਸਿਆਸੀ ਜਿਹੜਾ ਉਹ ਕਚਰਾ ਸਾਫ਼ ਕਰਦਾ, ਕਿਉਂਕਿ ਇੱਥੋਂ ਹੀ ਜਾਣਕਾਰੀ ਨਿਕਲਦੀ ਹੁੰਦੀ। ਅਸੀਂ ਬਹੁਤ ਸਾਰੀਆਂ ਜਾਣਕਾਰੀਆਂ ਪੱਤਰਕਾਰ ਇੱਥੋਂ ਕੱਢਦੇ ਆ ਜਿਹੜੀ RTI, ਪਰ ਅਸੀਂ ਪਾਉਣੀਆਂ ਹੀ ਛੱਡ ਗਏ। ਪ੍ਰਵੀਨ ਜੀ, ਮੈਂ ਕਾਫੀ ਐਕਟਿਵਿਜ਼ਮ ਕੀਤਾ RTI ਤੇ, ਬਟ ਬੰਦ ਕਰਤਾ, ਕਿਉਂਕਿ ਕਿਹੜਾ ਉੱਥੇ ਤਰੀਕਾਂ ਤੇ ਜਾਵੇ ਤੇ ਕਿਹੜਾ, ਕਿਉਂਕਿ ਸਿੰਪਲ ਜਿਹੜੀ ਜਾਣਕਾਰੀ ਆ, ਸਾਦੀ ਜਾਣਕਾਰੀ ਆ, ਉਹ ਹੀ ਨਹੀਂ ਦਿੰਦੇ। ਮੈਂ ਇੱਕ ਜਾਣਕਾਰੀ ਲਾਈ ਜੀ ਕਿ ਦੇਖੋ ਜੀ, ਪੰਜਾਬ ਪੁਲਿਸ ਦੇ ਕਿੰਨੇ ਜਵਾਨਾਂ ਨੇ ਖੁਦਕੁਸ਼ੀ ਕੀਤੀ, DG ਨੂੰ। ਉਹ ਕਹਿੰਦੇ ਜੀ ਸੰਬੰਧਿਤ ਡਾਟਾ ਜਾ ਕੇ ਜ਼ਿਲ੍ਹਿਆਂ ਦੇ SSP ਤੋਂ ਲਵੋ, ਕਰ ਲਓ। ਹਰੇਕ ਜ਼ਿਲ੍ਹੇ ਤੁਸੀਂ ਸੋਚ ਸਕਦੇ ਹੋ ਕਿ ਪੁਲਿਸ ਫੋਰਸ ਦਾ ਹੈਡਕੁਆਟਰ ਕਹਿ ਰਿਹਾ ਕਿ ਬਸ ਇਹ ਹੈ ਕਿ ਡਾਟਾ ਦੇਣਾ ਨਹੀਂ। ਹੁਣ ਕਿੱਥੇ ਤੇ ਇੱਕ ਥਾਂ ਤੋਂ ਤੁਹਾਡਾ PRO ਜਿਹੜਾ ਉਹ ਡਾਟਾ ਕਲੈਕਟ ਕਰਕੇ ਜ਼ਿਲ੍ਹਿਆਂ ਚੋਂ ਉੱਥੋਂ ਹੀ ਦੇ ਦਊਗਾ, ਤਾਂ ਕਿੱਥੇ ਤੁਸੀਂ 22-23 ਪੁਲਿਸ ਦੇ ਜਿਹੜੇ ਜ਼ਿਲ੍ਹੇ ਆ ਉਹਨਾਂ 'ਚ ਲੱਭਦੇ ਫਿਰੋ। ਆਈ ਆ ਨਾ। ਉਹ ਗੱਲ ਇਹ ਆ ਕਿ ਇਸ ਤਰ੍ਹਾਂ ਦੀ ਹਾਲਤ ਹੈ ਸਾਡੀ। ਸੋ ਸੁਪਰੀਮ ਕੋਰਟ ਨੇ ਇਹਨਾਂ ਸੂਬਿਆਂ ਨੂੰ ਕਿਹਾ ਕਿ ਘੱਟੋ ਘੱਟ ਬਈ ਵੀਰ ਬਣ ਕੇ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੀਆਂ ਖਾਲੀ ਸਾਮੀਆਂ ਤੇ ਭਰ ਦੋ, ਤੁਹਾਡਾ ਤੇ ਪ੍ਰਦੂਸ਼ਣ ਇਸੇ ਤਰ੍ਹਾਂ ਹੀ ਜਿਹੜਾ ਚੈੱਕ ਹੁੰਦਾ ਰਹਿਣਾ। ਤੇ ਮੈਨੂੰ ਜਾਂਦੇ ਜਾਂਦੇ ਗੱਲ ਕਰ ਲਈਏ ਰਾਹੁਲ ਦਰਾਵੜ ਦੀ, ਇਹਨਾਂ ਨੇ ਕੀ ਮਿਸਾਲ ਪੇਸ਼ ਕੀਤੀ ਹੈ ਜੀ? ਰਾਹੁਲ ਦਰਾਵੜ ਪ੍ਰਵੀਨ ਜੀ ਉਹ ਖਿਡਾਰੀ ਆ ਜਿਹਨੂੰ ਮੈਂ ਪਹਿਲੀ ਪਾਰੀ ਤੋਂ ਲੈ ਕੇ ਲਾਸਟ ਪਾਰੀ ਤੱਕ ਖੇਡਦੇ ਦੇਖਿਆ ਜੀ। ਇਹ ਉਹ ਬੰਦਾ ਸੀ ਜਿਹਨੇ ਡਿੱਗਦੀ ਇੰਡੀਆ ਦੀ ਟੀਮ ਨੂੰ ਸੰਭਾਲਿਆ, ਕਿਉਂਕਿ ਕਪਿਲ ਦੇਵ ਵਰਗੇ ਖਿਡਾਰੀ ਜਿਹੜੇ ਸੀ, ਸ੍ਰੀਕਾਂਤ ਵਰਗੇ ਖਿਡਾਰੀ ਸੀ ਜਿਹੜੇ, ਉਹ ਜਦੋਂ ਰਿਟਾਇਰ ਹੋ ਗਏ, ਅਰੁਣ ਲਾਲ ਵਰਗੇ, ਰਵੀ ਸ਼ਾਸਤਰੀ ਵਰਗੇ, ਸੰਜੇ ਮਾਂਜਰੇਕਰ ਵਰਗੇ। ਸੰਜੇ ਮਾਂਜਰੇਕਰ ਬਹੁਤ ਤਗੜਾ ਪਲੇਅਰ ਸੀਗਾ, ਪਰ ਉਹਨੂੰ ਚਾਨਚੱਕ ਕ੍ਰਿਕਟ ਛੱਡਣੀ ਪਈ, ਤੇ ਸੰਜੇ ਮਾਂਜਰੇਕਰ ਦਾ ਜਿਹੜਾ ਸਥਾਨ ਸੀ ਨਾ, ਉਹ ਫਿਰ ਇਸ ਬੰਦੇ ਨੇ ਭਰਿਆ ਰਾਹੁਲ ਦਰਾਵੜ। ਪਹਿਲੀ ਪਾਰੀ 'ਚ ਤੇ ਰਨ ਆਊਟ ਹੋ ਗਿਆ ਸੀ ਸ਼ਾਇਦ, ਤੇ ਬਟ ਉਹਦੀ ਜਗ੍ਹਾ ਇਹਨੇ ਲੈ ਲਈ। ਤੇ ਉਸ ਤੋਂ ਬਾਅਦ ਤੇ ਫਿਰ ਕਿਆ ਹੀ ਬਾਤਾਂ ਯਾਰ, ਕੀਪਿੰਗ ਤੱਕ ਕੀਤੀ, ਕੈਪਟਨਸੀ ਤੱਕ ਕੀਤੀ, ਵਨਡੇ 'ਚ ਵੀ ਆਪਣੇ ਆਪ ਨੂੰ ਸਾਬਤ ਕੀਤਾ। ਪਹਿਲਾਂ ਕਹਿੰਦੇ ਸੀ, ਤਾਂ ਪਿੱਛੇ ਜੇ ਕੀ ਹੋਇਆ ਸੀਗਾ ਕਿ ਮੈਂ ਇੱਕ ਖਬਰ ਪੜ੍ਹੀ ਜੀ, ਕਹਿੰਦੇ ਕਿ ਇਹਨੂੰ ਨਾ ਆ ਜਿਹੜੀ ਆਨਰਰੀ ਡਿਗਰੀ ਜਿਹੜੀ PhD ਕਹਿੰਦੇ ਡਾਕਟਰੇਟ ਉਹ ਦੇਣੀ, ਇਹਨੇ ਮਨਾ ਕਰ ਦਿੱਤਾ ਸੀ। ਇਹਨੇ ਕਿਹਾ ਦੇਖੋ ਵੀਰੇ, ਮੇਰੀ ਪਤਨੀ ਡਾਕਟਰ ਆ, ਉਹ ਡਾਕਟਰ ਨਾਂ ਦੇ ਨਾਲ ਡਾਕਟਰ ਲਵਾਉਣ ਲਈ ਕਿੰਨੇ ਸਾਲ, ਕਿੰਨੇ ਹਜ਼ਾਰ ਘੰਟੇ ਪੜ੍ਹੀ ਆ, ਤੇ ਮੈਂ ਐਵੇਂ ਜਾ ਕੇ ਡਾਕਟਰ ਲਵਾ ਲਾਂ ਉਹਦੇ ਬਰੋਬਰ? ਹੱਦ ਹੋ ਗਈ ਤੁਹਾਡੇ। ਨਹੀਂ, ਮਾਫ ਕਰੋ। ਤੇ ਇੱਥੇ ਆ ਤੁਸੀਂ ਵੇਖਿਆ ਆ ਪਖੰਡੀ ਆ ਸਰਸੇ ਵਾਲਾ, ਉਹ ਲਾਈ ਫਿਰਦਾ ਹੁੰਦਾ ਸੀ ਨਾ ਨਾਲ ਡਾਕਟਰ, ਤੇ 10ਵੀਂ ਫੇਲ ਆ। ਬਿਲਕੁਲ ਬਿਲਕੁਲ। ਤੇ ਗੱਲ ਇਹ ਆ ਕਿ ਕੌਣ ਛੱਡਦਾ ਜੇ। ਅੱਜ ਖਬਰ ਆਈ ਕਿ ਜਦੋਂ
ਵਿਦਾਇਗੀ ਹੋਣੀ ਸੀ ਬਤੌਰ ਸੰਸਾਰ ਜੇਤੂ ਕੋਚ। ਹੂੰ ਸੰਸਾਰ ਕੱਪ ਜਿੱਤਿਆ ਨੇ ਤੁਹਾਡੇ ਅਮਰੀਕਾ ਚ, ਹੂੰ ਵੈਸਟ ਇੰਡੀਜ਼ ਚ, ਹੂੰ ਹੈਡ ਕੋਚ ਸੀ। ਜਦੋਂ ਵਿਦਾ ਹੋਣ ਲੱਗਾ BCCI ਨੇ ਜਿਹੜਾ ਕੰਟਰੈਕਟ ਸੀ ਉਹਦੇ ਤੋਂ ਵੱਖਰਾ 5 ਕਰੋੜ ਰੁਪਈਆ ਆਖਿਆ ਕਿ ਤੁਹਾਨੂੰ ਅਦਾ ਕਰਨਾ। ਅੱਛਾ। ਇਹਨੇ ਆਖਿਆ ਹਾਂਜੀ, ਤੇ ਇਹਨੇ ਆਖਿਆ ਦੂਜੇ ਜਿਹੜੇ ਸਹਿਯੋਗੀ ਸਟਾਫ ਵਾਲੇ ਕਿੰਨੇ ਸਹਿਯੋਗੀ ਸਟਾਫ ਚ ਵੀ ਇੱਕ ਵਿਕਰਮ ਰਠੌਰ ਜਿਹੜੇ ਉਹ ਆਪਣੇ ਜਲੰਧਰ ਦੇ ਨੇ। ਅੱਛਾ ਜੀ। ਕਿਸੇ ਟਾਈਮ ਹਾਂਜੀ ਬੱਲੇਬਾਜ਼ੀ ਚ ਤੇ ਫਲॉप ਹੀ ਰਿਹਾ ਉਹਦਾ ਕੈਰੀਅਰ, ਉਹ ਵੀ ਸਾਰਾ ਮੈਂ ਦੇਖਿਆ। ਬਟ ਮਤਲਬ ਕਿ ਕੋਚਿੰਗ ਜ਼ਬਰਦਸਤ ਹੈ ਬੰਦੇ। ਇੱਕ ਪਾਰਸ ਮਹਾਂਵਰੇ ਹੁੰਦੇ ਸਨ, ਮੁੰਬਈ ਵੱਲੋਂ ਖੇਡਦੇ ਹੁੰਦੇ ਸੀ, ਉਹ ਵੀ ਇਹਨਾਂ ਦੇ ਸਹਿਯੋਗੀ ਇੱਕ ਦਲੀਪ ਜੀ। ਇਹਨੇ ਆਖਿਆ ਕਿ ਉਹਨਾਂ ਨੂੰ ਕਿੰਨਾ ਦਿੱਤਾ ਹੈ, ਕਹਿੰਦੇ ਜੀ 2.5। ਅੱਛਾ। ਇਹਨੇ ਆਖਿਆ ਵੀ ਏਦਾਂ ਕਰੋ, ਕੋਈ ਗੱਲ ਨਹੀਂ, ਮੇਰੇ ਪੰਜਾਂ ਚੋਂ 2.5 ਕੱਢ ਕੇ ਉਹਨਾਂ ਨੂੰ ਦੇ ਦਿਓ, ਮਤਲਬ ਕਿ ਬਰਾਬਰ ਜੇ ਹੋ ਜਾਏਗਾ। ਅੱਛਾ ਮੈਂ ਚੱਲਦਾ। ਤਾਂ ਤੁਸੀਂ ਹਿਸਾਬ ਲਾ ਲਓ ਕਿ ਜਿਹੜਾ ਬੋਨਸ ਮਿਲਿਆ ਉਹ ਵੀ ਆਪਣੇ ਸਹਿਯੋਗੀ ਸਟਾਫ ਦੇ ਵਿੱਚ ਵੰਡ ਕੇ ਤੇ ਉਹ ਰੁਖਸਤ ਹੋ ਗਿਆ। ਇੱਥੋਂ ਪਤਾ ਲੱਗਦਾ ਸ਼ਖਸੀਅਤ ਦਾ ਜੀ। ਵੀ ਤੁਸੀਂ ਸੱਚਮੁੱਚ ਹੀ ਸਕਰੀਨ ਦੇ ਉੱਤੇ, ਚਲੋ ਜਿਹੜੀ ਤੁਹਾਡੀ ਗੇਮ ਆ ਉਹ ਤਾਂ ਹੁੰਦੀ ਮਿੰਟੂ ਜੀ, ਅਸਲ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਉਨੇ ਸਤਿਕਾਰ ਦੇ ਪਾਤਰ ਜਾਂ ਉਨੀ ਵੱਡੀ ਸ਼ਖਸੀਅਤ ਰੱਖਦੇ ਹੋ ਜਿੰਨੀ ਵੱਡੀ ਤੁਹਾਨੂੰ ਲੋਕ ਮੰਨਦੇ ਨੇ। ਜੀ ਬਿਲਕੁਲ। ਗ੍ਰੇਟਨੈਸ ਜਿਹੜੀ ਹੁੰਦੀ ਹੈ ਨਾ, ਗ੍ਰੇਟਨੈਸ ਬੰਦੇ ਦੇ ਹਰੇਕ ਕਰਮ ਚੋਂ ਹੀ ਝਲਕਦੀ ਆ। ਬਿਲਕੁਲ। ਇਹ ਨਹੀਂ ਹੈ ਕਿ ਕੱਲੀ ਗੇਮ ਦੇ ਵਿੱਚ ਹੀ ਟੈਲੈਂਟ ਦੇ ਰੂਪ ਚ, ਉਹ ਤੁਹਾਡਾ ਜਿਹੜਾ ਇਸ ਤਰ੍ਹਾਂ ਦਾ ਸਮਾਜਿਕ ਜੀਵਨ ਹੁੰਦਾ ਨਾ, ਉਹਦੇ ਚ ਵੀ ਝਲਕਦੀ ਹੈ। ਇੱਥੇ ਮੇਰੇ ਵਰਗਾ ਕੋਈ ਮਾੜੀ ਮੋਟੀ ਕੋਈ ਪਿੰਡ ਚ ਕੈਂਪ ਲਵਾ ਦੇ ਕਿਤੇ, ਤੇ ਅਖਬਾਰ ਚ ਕਿਤੇ ਨਾਂ 2 ਜਣਿਆਂ ਤੋਂ ਬਾਅਦ ਆ ਜੇ, ਤਾਂ ਉਹਦੇ ਤੇ ਲੜ ਪੈਂਦਾ, ਭਾਈ ਮੇਰਾ ਤਾਂ ਨਾਂ ਹੀ ਬਾਅਦ ਚ ਪਾਇਆ, ਨਾਲੇ ਆ ਜਾਂਦਾ ਨਾ, ਫਿਰ ਵੀ ਕਹਿੰਦਾ ਮੇਰੀ ਫੁੱਟ ਤਾਂ ਕਹਿੰਦਾ ਮੋਢਾ ਮਾਰ ਕੇ ਪਾਸੇ ਕਰਤੀ, ਮੇਰਾ ਤਾਂ ਮੋਢਾ ਹੀ ਨਹੀਂ ਆਇਆ ਵਿੱਚ, ਵੀ ਭਲਿਆ ਮਾਨਸਾ ਜਦੋਂ ਤੂੰ ਆਪ ਆ ਗਿਆ ਤੇ ਮੋਢਾ ਪਿੱਛੇ ਰਹਿ ਗਿਆ। ਅਸੀਂ ਜਦੋਂ ਪੱਤਰਕਾਰਤਾ ਕਰਦੇ ਹੁੰਦੇ ਸੀਗੇ, ਤੇ ਸਾਨੂੰ ਬਕਾਇਦਾ ਕਈ ਵਾਰ ਫੋਨ ਕਰਨਾ ਕਿ ਜਿਹੜਾ ਮੇਰੇ ਨਾਲ ਬੈਠਾ ਉਹਦੀ ਫੋਟੋ ਕ੍ਰੌਪ ਕਰ ਦਿਓ। ਹਾਂਜੀ ਸਹੀ ਗੱਲ ਹੈ। ਇਹੋ ਜਿਹਾ ਕੁਛ ਤਾਂ ਬੜਾ ਚੱਲਦਾ, ਬਹੁਤ ਜ਼ਿਆਦਾ ਚੱਲਦਾ। ਨਹੀਂ ਚਲੋ ਫਿਰ ਵੀ ਮਿੰਟੂ ਜੀ ਇਹ ਦੇਖੋ ਬਹੁਤ ਸ਼ਾਨਦਾਰ ਗੁਣ ਆ ਜਦੋਂ ਤੁਸੀਂ ਦੂਜਿਆਂ ਨੂੰ ਬਰਾਬਰ ਲੈ ਕੇ ਚੱਲਦੇ ਹੋ, ਦੂਜੇ ਸਟਾਫ ਨੂੰ ਕਿੰਨੇ ਤੁਸੀਂ ਪੇ ਕਰਾ ਰਹੇ ਹੋ ਜਾਂ ਕਿਵੇਂ। ਇਹ ਹਲੀਮੀ ਦੀਆਂ ਨਾਲ ਸਹਿਯੋਗ, ਪਰਸਪਰ ਭਾਵਨਾ ਜਿਹਨੂੰ ਆਪਾਂ ਕਹਿ ਦਿੰਦੇ ਸਹਿਯੋਗ ਦੀ, ਉਹਦੀਆਂ ਨਿਸ਼ਾਨੀਆਂ। ਉਹੀ ਹੈ ਨਾ ਕਿ ਜਿਹੜਾ ਤੁਹਾਡਾ ਸਹਿਯੋਗੀ ਸਟਾਫ ਹੈ। ਔਰ ਕਦੇ ਮੈਂ ਮਿੰਟੂ ਜੀ ਜੇ ਮੈਂ ਗਲਤ ਨਾ ਹੋਵਾਂ, ਤੁਸੀਂ ਤਾਂ ਬਹੁਤ ਲੰਬਾ ਸਮਾਂ ਇਹਨੂੰ ਦੇਖਿਆ ਰਾਹੁਲ ਦਰਾਵੜ ਨੂੰ, ਮੈਨੂੰ ਲੱਗਦਾ ਕਿਸੇ ਕੰਟਰੋਵਰਸੀ ਚ ਵੀ ਸ਼ਾਇਦ ਅੱਜ ਤੱਕ ਨਹੀਂ ਪਏ ਇਹ, ਜਾਂ ਕਿਸੇ ਅੰਪਾਇਰ ਨਾਲ ਜਾਂ ਕਦੇ ਨਹੀਂ। ਇਹ ਬੰਦਾ ਤਾਂ ਕਦੇ ਉੱਚੀ ਆਵਾਜ਼ ਚ ਗਰਾਊਂਡ ਚ ਬੋਲਿਆ ਹੀ ਨਹੀਂ, ਤੇ ਅੰਪਾਇਰ ਦੇ ਆਊਟ ਦੇਣ ਤੋਂ ਪਹਿਲਾਂ ਤੁਰ ਪੈਂਦਾ ਹੁੰਦਾ ਸੀ। ਇਹ ਇਹਦੀ ਖਾਸੀਅਤ ਸੀ। ਜੇ ਬੱਲਾ ਲੱਗ ਗਿਆ ਨਾ, ਅੱਜ ਲੱਗ ਗਈ ਆ, ਤੇ ਆਰਾਮ ਨਾਲ ਮਤਲਬ ਕਿ ਆਪਦਾ ਰਵਾਨਾ ਹੋ ਜਾਂਦਾ ਸੀ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।